ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਅੱਜ 4 ਫਰਵਰੀ ਦਿਨ ਸ਼ਨੀਚਰਵਾਰ ਤੁਹਾਡੇ ਲਈ ਪੇਸ਼ ਕਰਾਂਗੇ ਖਬਰਾਂ ਦਾ ਇਹ ਬੁਲਟਨ ਖਬਰ ਤੇ ਨਜ਼ਰ, ਜਿਸ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਲਾਲੀ ਸਿੱਧੂ ਜੀ ਜੱਸੀ ਗਿੱਲ ਜੀ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਜਿਸ ਦਿਨ ਦਾ ਸਾਰਿਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। 4 ਫਰਵਰੀ ਵਾਲੇ ਦਿਨ ਵੋਟਾਂ ਪਈਆਂ ਨੇ ਪੰਜਾਬ ਦੇ ਵਿੱਚ, ਚੋਣਾਂ ਨੇਪਰੇ ਚੜ੍ਹੀਆਂ। ਕੀ ਵਾਪਰਿਆ ਜੀ? ਪਹਿਲਾਂ ਤੇ ਅੱਜ ਵੋਟਾਂ ਦੀ ਹਨੇਰੀ ਆਈ ਹੈ, ਤੇ ਉਸ ਤੋਂ ਬਾਅਦ ਹੁਣ ਜਦੋਂ ਤਰਕਾਲਾਂ ਢਲੀਆਂ ਉਸ ਤੋਂ ਬਾਅਦ ਦੂਜੀ ਹਨੇਰੀ ਚੱਲ ਪਈ। ਵੈਸੇ ਮੌਸਮ ਇੱਥੇ ਸਵੇਰ ਤੋਂ ਹੀ ਖਰਾਬ ਸੀਗਾ। ਕੁਛ ਇਲਾਕਿਆਂ 'ਚ ਹਲਕੀ ਬੂੰਦਾਬਾਂਦੀ ਵੀ ਹੋਈ ਆ, ਕੁਛ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਵੀ ਖਬਰ ਆ, ਪਰ ਕੁਛ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਵੀ ਸੀਗਾ। ਲੇਕਿਨ ਇਸ ਸਾਰੇ ਦੇ ਦਰਮਿਆਨ ਜਿਹੜੀ ਵੋਟਿੰਗ ਸ਼ੁਰੂ ਹੋਈ 8 ਵਜੇ, ਉਸ ਵੋਟਿੰਗ ਪ੍ਰਤੀ ਲੋਕਾਂ ਦਾ ਉਤਸ਼ਾਹ ਬਹੁਤ ਵਧੀਆ ਸੀ, ਬਹੁਤ ਦਿਲਚਸਪੀ ਲੈ ਰਹੇ ਸਨ ਲੋਕ। ਪਰ 8 ਤੋਂ 11 ਤੱਕ ਜਿਹੜੇ 3 ਘੰਟੇ ਗੁਜ਼ਰੇ, ਉਹਨਾਂ 3 ਘੰਟਿਆਂ 'ਚ ਜਿਹੜੀ ਵੋਟਿੰਗ ਹੋਈ ਉਸ ਪਰਸੈਂਟੇਜ ਨੂੰ ਲੈ ਕੇ ਸਾਰਿਆਂ ਦੇ ਮੱਥਿਆਂ ਤੇ ਤਿਉੜੀਆਂ ਆ ਗਈਆਂ, ਕਿਉਂਕਿ ਇਹਨਾਂ 3 ਘੰਟਿਆਂ 'ਚ ਸਿਰਫ 14% ਵੋਟ ਪਈ, ਮਹਿਜ਼ 14% ਵੋਟਿੰਗ ਹੋਈ। ਸਾਰੇ ਅਧਿਕਾਰੀ ਵੀ ਮੱਥਾ ਫੜ ਕੇ ਬਹਿ ਗਏ, ਸਾਰੇ ਆਗੂ ਸੀਗੇ ਜਿਹੜੇ, ਉਹਨਾਂ ਦੇ ਵੀ ਚਿਹਰੇ ਜੇ ਲਟਕ ਗਏ। ਇਹ ਕੀ ਬਣ ਗਿਆ? ਲੋਕੀ ਤੇ ਬੜਾ ਦਿਲਚਸਪੀ ਦੇ ਨਾਲ ਇਸ ਚੋਣ ਮੇਲੇ ਨੂੰ ਵੇਖਦੇ ਸਨ ਕਿ ਵੋਟ ਕਰਨ ਕੋਈ ਆਉਂਦਾ ਕਿਉਂ ਨਹੀਂ ਪਿਆ। ਪਰ ਉਸ ਤੋਂ ਬਾਅਦ ਜਿਵੇਂ ਦਿਨ ਖੁੱਲਿਆ, ਤੇ ਉਸ ਤੋਂ ਬਾਅਦ ਫਿਰ ਲੋਕਾਂ ਦਾ ਦਿਲ ਵੀ ਖੁੱਲਿਆ, ਲੋਕਾਂ ਨੇ ਫਿਰ ਰੱਜ ਕੇ ਵੋਟ ਆਪਣੀ ਹੈ ਜਿਹੜੀ ਉਹ ਵਰਤਾਈ। ਤੇ ਦੇਰ ਸ਼ਾਮ ਤੱਕ ਜਿਹੜੇ ਸਾਡੇ ਸਾਹਮਣੇ ਅੰਕੜੇ ਆਏ ਆ, ਉਹਨਾਂ ਦੇ ਵਿੱਚ ਲਗਭਗ ਅਸੀਂ ਕਹਿ ਸਕਦੇ ਹਾਂ ਕਿ 74-75% ਵੋਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਪਈ ਹੈ। ਹਾਲਾਂਕਿ ਅਜੇ ਇਹ ਅੰਕੜੇ ਜਿਹੜੇ ਉਹ ਵੱਧ ਸਕਦੇ ਆ। ਵੱਧ ਮੈਂ ਇਸ ਕਰਕੇ ਕਹਿ ਸਕਦਾ ਕਿਉਂਕਿ ਕੁਛ ਇਲਾਕਿਆਂ 'ਚ ਕਿਉਂਕਿ 5 ਵਜੇ ਗੇਟ ਬੰਦ ਕਰ ਦਿੱਤੇ ਜਾਂਦੇ ਪੋਲਿੰਗ ਸਟੇਸ਼ਨਾਂ ਦੇ, ਜਿਹੜੇ ਬੰਦੇ ਅੰਦਰ ਰਹਿ ਜਾਂਦੇ ਆ ਉਹ ਫਿਰ ਚਾਹੇ 2 ਘੰਟੇ ਲੱਗਣ ਚਾਹੇ 3 ਘੰਟੇ ਲੱਗਣ, ਉਹ ਵੋਟ ਪਾ ਕੇ ਹੀ ਨਿਕਲਦੇ ਆ। ਸੋ ਕੁਛ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦਾ ਵੀ ਮੇਰੇ ਕੋਲ ਇੱਕ ਫਿਗਰ ਆਇਆ ਸੀਗਾ ਕਿ ਜਦੋਂ 5 ਵਜੇ ਗੇਟ ਬੰਦ ਕੀਤੇ ਗਏ, ਲਗਭਗ 10,000 ਦੇ ਕਰੀਬ ਵੋਟਰ ਹੈ ਜਿਹੜਾ ਪੰਜਾਬ ਦਾ, ਉਹ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੇ ਵਿੱਚ ਅੰਦਰ ਆ। ਤੇ ਇਹਦਾ ਮਤਲਬ ਕਿ ਪਰਸੈਂਟ ਜਿਹੜੀ, ਕਿਉਂਕਿ ਆਖਰੀ ਅੰਕੜੇ ਹਾਲੇ ਆਉਣੇ ਬਾਕੀ ਆ, ਮੇਰੇ ਕੋਲ ਨਹੀਂ ਆਏ, ਸੋ ਹੋ ਸਕਦਾ ਕੋਈ 1% ਦਾ ਕੋਈ ਫਰਕ ਹੋਰ ਪੈ ਜਾਵੇ, ਪਰ 74-75% ਸਾਨੂੰ ਮੰਨ ਕੇ ਚੱਲਣਾ ਪਵੇਗਾ। ਇਸ ਅੰਕੜੇ ਦੇ ਵਿੱਚੋਂ ਜਿਹੜਾ ਸਭ ਤੋਂ ਮੋਹਰੀ ਜ਼ਿਲ੍ਹਾ ਹੈ ਉਹ ਮੇਰੇ ਖਿਆਲ ਦੇ ਨਾਲ ਮਾਨਸਾ ਰਿਹਾ, ਜਿੱਥੇ 85% ਦੀ ਵੋਟਿੰਗ ਹੋਈ ਹੈ। ਹੁਸ਼ਿਆਰਪੁਰ ਹੈ ਜਿਹੜਾ ਉਹ ਸਭ ਤੋਂ ਥੱਲੇ ਰਿਹਾ, ਉਹ ਮੇਰੇ ਖਿਆਲ ਦੇ ਨਾਲ 50 ਤੋਂ ਵੀ ਥੱਲੇ ਡਿੱਗ ਪਿਆ ਇਸ ਵਾਰੀ। 49% ਉਸ ਹਲਕੇ ਦੇ ਵਿੱਚ 49% ਦੀ ਵੋਟਿੰਗ ਹੋਈ ਹੈ। ਜੇ ਗੱਲ ਕਰੀਏ ਹਲਕਾ ਸਰਦੂਲਗੜ੍ਹ ਦੀ, ਤੇ ਉਹਦਾ ਗਿੱਦੜਬਾਹੇ ਦੇ ਨਾਲ ਬੜਾ ਜ਼ਬਰਦਸਤ ਮੁਕਾਬਲਾ ਹੈ। ਮੇਰੇ ਖਿਆਲ ਦੇ ਨਾਲ ਗਿੱਦੜਬਾਹਾ ਆਲਮੋਸਟ 89% ਨੂੰ ਛੂਹ ਗਿਆ, ਤੇ ਜਦ ਕਿ ਜਿਹੜਾ ਸਰਦੂਲਗੜ੍ਹ ਹਲਕਾ ਉਹ 88% ਤੇ ਹੈ। ਸੋ ਬੜਾ ਇਹਨਾਂ 2 ਹਲਕਿਆਂ ਦੇ ਵਿੱਚ ਵੋਟਿੰਗ ਫੀਸਦ ਦਾ ਮੁਕਾਬਲਾ ਆ, ਔਰ ਪਤਾ ਨਹੀਂ ਹੁਣ ਸਵੇਰੇ ਕੌਣ ਜਿੱਤਦਾ ਇਹਨਾਂ ਦੇ ਵਿੱਚੋਂ ਕੁਝ, ਕਿਉਂਕਿ ਵੋਟਾਂ ਜਿਹੜੀਆਂ ਹੁੰਦੀਆਂ ਮੁਲਾਜ਼ਮਾਂ ਦੀਆਂ ਜਾਂ ਹੋਰ ਦੂਸਰੀਆਂ ਵੋਟਾਂ ਜਿਹੜੀਆਂ ਬਾਹਰੋਂ ਆਈਆਂ ਹੁੰਦੀਆਂ, ਉਹਨਾਂ ਦੀ ਗਿਣਤੀ ਅਲੱਗ ਹੁੰਦੀ ਹੈ। ਸੋ ਮੇਰੇ ਖਿਆਲ ਦੇ ਨਾਲ ਇਹ ਦੋਵੇਂ ਹਲਕੇ ਆ ਜਿਹੜੇ, ਇਹਨਾਂ ਦੇ ਵਿੱਚੋਂ ਇੱਕ ਹਲਕਾ ਜਿਹੜਾ ਉਹ ਟੌਪਰ ਬਣੇਗਾ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਜੀ ਕਿ ਇਹ ਜਿਹੜੀ ਵੋਟ ਪਰਸੈਂਟੇਜ ਆ, ਜੋ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ, ਜਿਸ ਤਰ੍ਹਾਂ ਦੀ ਲੋਕਾਂ ਦੀ ਰੁਚੀ ਸੀ, ਦਿਲਚਸਪੀ ਸੀ, ਲੋਕ ਇਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਦਿਲ ਦੇ ਵਿੱਚ ਉਮੀਦ ਦੇ ਤੌਰ ਤੇ ਵਸਾ ਕੇ ਬੈਠੇ ਸਨ ਕਿ ਐਤਕੀ ਵੋਟ ਪਰਸੈਂਟੇਜ ਹੈ ਜਿਹੜੀ ਉਹ 80% ਨੂੰ ਛੂਹ ਜਾਏਗੀ। ਉਹ
ਅਰਮਾਨ ਉਹ ਹਸਰਤ ਹੈ ਜਿਹੜੀ ਉਹ ਤੇ ਪੂਰੀ ਨਹੀਂ ਹੋਈ, ਪਰ ਫਿਰ ਵੀ ਇਹ ਕਿਹਾ ਜਾ ਸਕਦਾ ਕਿ ਗੁਜ਼ਾਰੇ ਜੋਗੀ ਚੰਗੀ ਵੋਟਿੰਗ ਹੋ ਗਈ। ਜੀ ਅਤੇ ਗੋਆ ਵਿੱਚ ਵੀ ਕਹਿੰਦੇ ਪੰਜਾਬ ਦੇ ਨਾਲੋਂ ਜ਼ਿਆਦਾ ਵੋਟਿੰਗ ਹੋਈ, ਉੱਤੇ 85% ਦੀਆਂ ਖਬਰਾਂ ਆ ਰਹੀਆਂ ਨੇ। ਦੇਖੋ ਰਾਜਕਰਨਵੀਰ ਸਿੰਘ ਜੀ, ਇੱਕ ਤੇ ਗੋਆ ਨਾ ਜਿਹੜਾ ਉਹ ਬੜਾ ਛੋਟਾ ਹੈ। ਜੀ ਜੀ ਉੱਥੇ ਮੈਂ 40 ਅਸੈਂਬਲੀ ਹਲਕੇ ਆ, ਮੇਰੇ ਖਿਆਲ ਦੇ ਨਾਲ 40 ਆ। ਜੀ ਜੇ ਲਾ ਲਈਏ ਜਿੱਡਾ ਵੱਡਾ ਫਿਰੋਜ਼ਪੁਰ ਜ਼ਿਲ੍ਹਾ ਹੁੰਦਾ ਸੀ ਨਾ, ਪੁਰਾਣਾ ਫਿਰੋਜ਼ਪੁਰ, ਕਿਤੇ ਨਕਸ਼ਾ ਦੇਖਿਓ ਪੁਰਾਣਾ ਫਿਰੋਜ਼ਪੁਰ ਜ਼ਿਲ੍ਹਾ, ਜਿਹਦੇ ਚੋਂ ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਮੋਗਾ, ਇਹ ਸਾਰੇ ਜ਼ਿਲ੍ਹੇ ਨਿਕਲੇ ਆ। ਜੀ ਇਹ ਐਡਾ ਕੋਈ ਆ ਉਹ ਗੋਆ, ਤਾਂ ਉਹਦੇ ਵਿੱਚ ਇਹ ਹੈ ਕਿ ਪੜ੍ਹਿਆ ਲਿਖਿਆ ਤਬਕਾ ਥੋੜਾ ਜ਼ਿਆਦਾ ਹੈ। ਭੂਗੋਲਿਕ ਖੇਤਰਫਲ ਜਿਹੜਾ ਉਹਨਾਂ ਦਾ ਛੋਟਾ ਹੈ, ਥੋੜਾ ਹੈ। ਸੋ ਉੱਥੇ ਗੁੰਜਾਇਸ਼ ਰਹਿੰਦੀ ਹੈ 80-85% ਤੇ ਵੋਟਿੰਗ ਜਿਹੜੀ ਜਾਣੀ ਉਹ ਸੁਭਾਵਿਕ ਹੈ। ਸਾਡੇ ਪੰਜਾਬ ਦੇ ਵਿੱਚ ਵੀ ਇਹ ਰੇਸ਼ੋ ਹੈ ਜਿਹੜੀ ਵੱਧਦੀ ਜਾਂਦੀ ਹੈ। ਮੈਨੂੰ ਲੱਗਦਾ ਕਿ 80 ਦਾ ਅੰਕੜਾ ਸਾਨੂੰ ਐਤਕੀ ਸ਼ੋਅ ਲੈਣਾ ਚਾਹੀਦਾ ਸੀ, ਪਰ ਚਲੋ ਕਹਿੰਦੇ ਹੁੰਦੇ ਆਲਵੇਜ਼ ਨੈਕਸਟ ਟਾਈਮ, ਅਗਲੀ ਵਾਰੀ ਮੈਨੂੰ ਲੱਗਦਾ ਕਿ 80-82 ਤੱਕ ਹੋ ਜਾਣਗੇ। ਜੀ 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 ਅਤੇ ਆਪਾਂ ਅਗਲੀ ਗੱਲ ਕਰੀਏ ਵੀ ਵੋਟਾਂ ਵਿੱਚ ਕੁਝ ਥਾਵਾਂ ਤੇ ਗੋਲੀ ਵੀ ਚੱਲੀ ਆ, ਕਈ ਥਾਵਾਂ ਤੇ ਹਿੰਸਕ ਘਟਨਾਵਾਂ ਵੀ ਵਾਪਰੀਆਂ। ਦੇਖੋ ਇਹ ਵੋਟਾਂ ਨੂੰ ਲੈ ਕੇ ਤੌਖਲਾ ਸੀ ਬੜਾ ਵੱਡਾ, ਮਨ ਦੇ ਵਿੱਚ ਭੈ ਸੀ ਸਾਰਿਆਂ ਦੇ ਕਿ ਇਹ ਇਲੈਕਸ਼ਨ ਹੈ ਜਿਹੜੇ ਬੜੇ ਕ੍ਰਿਟੀਕਲ ਇਲੈਕਸ਼ਨ ਆ, ਹੋ ਸਕਦਾ ਇਹਨਾਂ ਦੇ ਵਿੱਚ ਹਿੰਸਕ ਘਟਨਾਵਾਂ ਜਿਹੜੀਆਂ ਵਾਪਰੀਆਂ ਵੀ ਆ। ਕੁੱਲ ਮਿਲਾ ਕੇ ਜੇ ਦੇਖੀਏ ਤੇ ਅੱਜ ਪੂਰੇ ਪੰਜਾਬ ਦੇ ਵਿੱਚ 2-3 ਥਾਈਂ ਗੋਲੀ ਚੱਲਣ ਦੀ ਵੀ ਖਬਰ ਆ। ਇੱਕ ਤੇ ਗੁਰੂ ਹਰਸਾਏ, ਉੱਥੇ ਬਾਜ਼ਾਰ ਦੇ ਵਿੱਚ ਇੱਕ ਪੋਲਿੰਗ ਸਟੇਸ਼ਨ ਸੀਗਾ, ਉਹਦੇ ਲਾਗੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਫਾਇਰਿੰਗ ਕੀਤੀ ਹੈ। ਫਾਇਰ ਵੀ ਉਹਨਾਂ ਨੇ 3-4 ਕੀਤੇ, ਮੁੜ ਕੇ ਫਾਇਰ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ। ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਗੋਲੀ ਚੱਲੀ ਹੈ। ਗੋਲੀ ਚਲਾਉਣ ਵਾਲਾ ਹਾਲਾਂਕਿ ਅਰੈਸਟ ਕਰ ਲਿਆ ਗਿਆ। ਉਸ ਘਟਨਾ ਦੇ ਵਿੱਚ ਇੱਕ ਬੰਦਾ ਜ਼ਖਮੀ ਵੀ ਹੋਇਆ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਗੋਲੀ ਚੱਲਣ ਦੀ ਖਬਰ ਆ, ਇੱਥੇ ਵੀ ਗੋਲੀ ਚੱਲੀ ਹੈ। ਉਧਰ ਆਨੰਦਪੁਰ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ। ਹਾਲਾਂਕਿ ਸਵੇਰੇ ਪੂਰੀਆਂ ਰਿਪੋਰਟਾਂ ਆਉਣਗੀਆਂ, ਦੇਰ ਰਾਤ ਤੱਕ ਖਬਰਾਂ ਆਈ ਜਾਂਦੀਆਂ। ਜੇ ਝੜਪਾਂ ਦੀ ਗੱਲ ਕਰੀਏ ਤਾਂ ਇਹ ਗੋਲੀਆਂ ਜਿਹੜੀਆਂ ਚੱਲੀਆਂ ਇਹ ਅਲੱਗ ਗਿਣ ਲਓ, ਤੇ ਡੇਰਾ ਬਾਬਾ ਨਾਨਕ 'ਚ ਵੀ ਬਹੁਤ ਵੱਡੀ ਇੱਕ ਲੜਾਈ ਹੋਈ ਹੈ, ਜਿਹਦੇ 'ਚ ਪੋਲਿੰਗ ਬੂਥ ਦੇ ਅੰਦਰ ਹੀ ਮੇਰੇ ਖਿਆਲ ਦੇ ਨਾਲ 3 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਹ ਸਾਬਕਾ ਅਕਾਲੀ ਸਨ, ਹੁਣੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸੀ। ਵੋਟ ਪਾਉਣ ਆਏ ਇਹਨਾਂ ਨੂੰ ਵਿਰੋਧੀਆਂ ਨੇ ਉੱਥੇ ਹੀ ਢਾਹ ਲਿਆ, ਉੱਥੇ ਹੀ ਕੁੱਟ ਕੱਤਿਆ। ਧੂਰੀ 'ਚ ਵੀ ਝੜਪ ਹੋਈ ਹੈ। ਇੱਥੇ ਸੁਲਤਾਨਪੁਰ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਭਿੜੇ ਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਉਮੀਦਵਾਰ ਲਖਵੀਰ ਗੋਲਡੀ ਤੇ ਉਹਦੇ ਸਾਥੀਆਂ ਨੇ ਇੱਕ ਬੰਦੇ ਦੀ ਲੱਤ ਤੋੜੀ ਹੈ। ਉਹ ਲਖਵੀਰ ਸਿੰਘ ਗੋਲਡੀ ਹੈ ਜਿਹੜਾ, ਉਹ ਕਹਿੰਦਾ ਕਿ ਇਹ ਬਿਲਕੁਲ ਇਲਜ਼ਾਮ ਜਿਹੜੇ ਬੇਬੁਨਿਆਦ ਆ। ਮੋਗੇ 'ਚ ਵੀ ਝੜਪ ਹੋਈ ਹੈ, ਉੱਥੇ ਵੀ ਇੱਕ ਮਹਿਲਾ ਕਾਉਂਸਲਰ, ਉਹਦੇ ਤੇ ਦੋਸ਼ ਲੱਗਦੇ ਆ ਕਿ ਉਹਨੇ ਪੈਸੇ ਵੰਡਣ ਦੀ ਕੋਸ਼ਿਸ਼ ਕੀਤੀ ਰੋਕਣ ਤੇ, ਉੱਥੇ ਵੀ ਝੜਪ ਹੋਈ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਝੜਪਾਂ ਨੇ। ਇੱਕ ਰਾਜਾ ਸਾਂਸੀ ਦੇ ਕੋਲ ਉੱਥੇ ਵੀ ਝੜਪ ਹੋਈ ਹੈ, ਉੱਥੇ ਵੀ ਪਿੰਡੀ ਸੈਦਾ ਪਿੰਡ ਆ, ਰੱਜ ਕੇ ਉੱਥੇ ਵੀ ਇੱਟਾਂ ਚੱਲੀਆਂ ਨੇ। ਇਸ ਤੋਂ ਇਲਾਵਾ ਕਲਾਨੌਰ ਦੇ ਵਿੱਚ ਉੱਥੇ ਵੀ ਕਾਂਗਰਸੀ ਤੇ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਵਾਲੇ ਭਿੜੇ ਆ। ਫਲੌਰ ਦੇ ਵਿੱਚ ਵੀ ਹਲਕੀ ਝੜਪ ਹੋਈ ਆ ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀਆਂ ਦੇ ਦਰਮਿਆਨ। ਬਠਿੰਡਾ ਦੇ ਵਿੱਚ ਵੀ ਅਕਾਲੀ ਕਾਂਗਰਸੀਆਂ ਦੇ ਦਰਮਿਆਨ ਹੱਥੋਂ ਪਾਈ ਹੋ ਗਈ। ਇੱਥੇ ਵੀ ਕਾਫੀ ਮਾਹੌਲ ਹੈ ਜਿਹੜਾ ਤਲਖ ਰਿਹਾ। ਇਸ ਤੋਂ ਇਲਾਵਾ ਕੁਝ ਹੋਰ ਇਲਾਕਿਆਂ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਖਬਰ ਹੈ। ਖਾਸ ਤੌਰ ਤੇ ਮਜੀਠੇ ਦੇ ਵਿੱਚ ਦੇਖੀਏ ਤੇ ਮਜੀਠੇ ਦੇ ਵਿੱਚ ਵੀ ਥੋੜੀ ਜਿਹੀ ਹਲਕੀ ਜੀ ਭਿੜੰਤ ਹੋਈ ਆ। ਹਲਕਾ ਜਿਹਾ ਵੈਸੇ ਟਕਰਾਅ ਹੋਇਆ। ਦੱਸਦੇ ਉੱਥੇ ਲਾਲੀ ਮਜੀਠੀਆ ਤੇ ਵਿਕਰਮਜੀਤ ਮਜੀਠੀਆ ਦੋਵੇਂ ਆਮੋ ਸਾਹਮਣੇ ਹੋ ਗਏ। ਲਾਲੀ ਮਜੀਠੀਆ ਕਿਤੇ ਪੋਲਿੰਗ ਸਟੇਸ਼ਨ ਦੇ ਅੰਦਰ ਗੱਡੀ ਲੈ ਗਿਆ ਆਪਦੀ, ਤੇ ਵਿਕਰਮਜੀਤ ਮਜੀਠੀਆ ਉੱਥੇ ਕਿਤੇ ਵੋਟ ਪਾਉਣ ਆਇਆ ਸੀ। ਵਿਕਰਮਜੀਤ ਮਜੀਠੀਏ ਨੇ ਫਿਰ ਘੇਰ ਲਿਆ, ਕਹਿੰਦਾ ਕਿ ਤੂੰ ਚੰਗਾ ਉਮੀਦਵਾਰ ਹੈ, ਤੈਨੂੰ ਰੂਲ ਦਾ ਨਹੀਂ ਪਤਾ, ਤੂੰ ਰੂਲ ਤੋੜੀ ਜਾਂਦਾ ਹੈ। ਉੱਥੇ ਲਾਲੀ ਮਜੀਠੀਆ ਵੀ ਬਹਿਸ ਪਿਆ, ਕਹਿੰਦਾ ਕਿ ਤੂੰ ਹਾਰ ਵੇਖ ਕੇ ਆਪਦੀ ਬੁਖਲਾਈ ਜਾਂਦਾ। ਇੱਥੋਂ ਦੋਵੇਂ ਲੀਡਰ ਹੈ ਜਿਹੜੇ ਆਪਸ ਦੇ ਵਿੱਚ ਕਾਫੀ ਉਹਨਾਂ ਦੇ ਦਰਮਿਆਨ ਕਸ਼ੀਦਗੀ ਆ ਗਈ, ਕਾਫੀ ਉਹ ਇੱਕ ਦੂਜੇ ਨਾਲ ਬਹਿਸੇ ਆ। ਇਸ ਤੋਂ ਬਾਅਦ ਫਿਰ ਉੱਥੇ ਜਿਹੜੇ ਵਿੱਚ ਵਿਚਾਲੇ ਪੈ ਗਏ ਲੋਕ। ਲਾਲੀ ਮਜੀਠੀਆ ਨੇ ਆਪਦੇ ਡਰਾਈਵਰ ਨੂੰ ਕਿਹਾ, ਕਿਉਂਕਿ ਲਾਲੀ ਮਜੀਠੀਆ ਦੀ ਗਲਤੀ ਸੀ, ਲਾਲੀ ਮਜੀਠੀਆ ਨੇ ਫਿਰ ਆਪਣੇ ਡਰਾਈਵਰ ਨੂੰ ਕਿਹਾ ਕਿ ਗੱਡੀ ਕੱਢ ਤੇ ਉੱਥੋਂ ਚਲੇ ਗਿਆ। ਸੋ ਇਹ ਜਿਹੜੀਆਂ ਘਟਨਾਵਾਂ ਨੇ, ਇਹਨਾਂ ਘਟਨਾਵਾਂ ਦੇ ਵਿੱਚ ਇੱਕ ਹੌਸਲਾ ਵਧਾਊ ਖਬਰ ਵੀ ਆ। ਉਹ ਇਹ ਹੈ ਕਿ ਮੌੜ ਮੰਡੀ ਦੇ ਵਿੱਚ ਜਿਹੜਾ ਪਿਛਲੇ ਦਿਨੀ ਬੰਬ ਧਮਾਕਾ ਹੋਇਆ ਸੀ, ਇਹਦੇ ਵਿੱਚ ਇੱਕ ਵਿਅਕਤੀ ਰਜੇਸ਼ ਜਿਹਦਾ ਨਾਂ ਸੀ, ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਔਰ ਕਮਾਲ ਦੀ ਗੱਲ ਆ,
ਕਿ ਉਹਦੇ ਮੂੰਹ ਤੋਂ ਸਾਰਾ ਮਾਸ ਹੈ ਜਿਹੜਾ ਲਹਿ ਗਿਆ ਸੀ। ਪਰ ਕਮਾਲ ਦਾ ਹੌਸਲਾ ਉਸ ਸ਼ਖਸ ਦਾ, ਉਹ ਕਹਿੰਦਾ ਕਿ ਅਸੀਂ ਲੋਕਤੰਤਰ ਦਾ ਮੇਲਾ, ਲੋਕਤੰਤਰ ਦਾ ਮਜ਼ਮਾ ਵੇਖਣ ਗਏ ਸਾਂ ਜਿੱਦਣੇ ਹੋਣੀ ਵਾਪਰ ਗਈ, ਪਰ ਅਸੀਂ ਇਸ ਲੋਕਤੰਤਰ ਦੇ ਮੇਲੇ ਦੇ ਵਿੱਚ ਜੋ ਸਾਡਾ ਅਧਿਕਾਰ ਹੈ, ਜੋ ਹੱਕ ਆ, ਉਹਨੂੰ ਇਸਤੇਮਾਲ ਕਰਨ ਤੋਂ ਅਸੀਂ ਮਹਿਰੂਮ ਨਹੀਂ ਰਵਾਂਗੇ। ਸੋ ਉਸ ਵਿਅਕਤੀ ਨੇ, ਰਜੇਸ਼ ਨਾਂ ਦੇ ਵਿਅਕਤੀ ਨੇ ਦਿਲ ਬੰਨਿਆ ਤੇ ਫਿਰ ਕਰੜਾ ਕਰਕੇ ਸਿਰੜੀ ਹੋ ਕੇ ਉਹਨੇ ਆਪਣੀ ਵੋਟ ਪਾਈ ਹੈ, ਬਿਲਕੁਲ ਜ਼ਖਮੀ ਹਾਲਤ ਦੇ ਵਿੱਚ। ਇਹ ਇੱਕ ਚੰਗੀ ਸਪਿਰਿਟ ਕਹਿ ਸਕਦੇ ਹਾਂ, ਇੱਕ ਬਹੁਤ ਵਧੀਆ ਭਾਵਨਾ ਉਸ ਬੰਦੇ ਨੇ ਸਾਰਿਆਂ ਨੂੰ ਦਿਖਾਈ ਆ। ਉਧਰ ਵੈਸੇ 2 ਮੌਤਾਂ ਦੀ ਵੀ ਖਬਰ ਆ ਰਾਜ ਕਰਨਵੀਰ ਸਿੰਘ ਜੀ। ਇੱਕ ਰਾਏਕੋਟ ਦੇ ਵਿੱਚ ਔਰਤ ਹੈ ਜਿਹੜੀ, ਉਹਨੂੰ ਦਿਲ ਦਾ ਦੌਰਾ ਪੈ ਗਿਆ ਵੋਟ ਪਾਉਣ ਦੇ ਦੌਰਾਨ, ਉਹਦੀ ਮੌਤ ਹੋ ਗਈ ਆ। ਦੂਜੇ ਪਾਸੇ ਜਲੰਧਰ ਇੱਕ ਨੌਜਵਾਨ ਵੋਟ ਪਾ ਕੇ ਬਾਹਰ ਨਿਕਲਿਆ ਸੀ ਤੇ ਪੋਲਿੰਗ ਸਟੇਸ਼ਨ ਦੇ ਬਾਹਰ ਉਹਦੀ ਮੌਤ ਹੋ ਗਈ ਹੈ। ਬਾਕੀ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਛਿਟਪੁੱਟ ਘਟਨਾਵਾਂ ਨੇ, ਤਲਖੀ ਦੀਆਂ, ਹਲਕੀ ਝੜਪ ਦੀਆਂ, ਇਹਨਾਂ ਨੂੰ ਜੇ ਛੱਡ ਦਈਏ ਤੇ ਵੈਸੇ ਇਹ ਕੋਈ ਬਹੁਤੀ ਵੱਡੀ ਘਟਨਾ ਜਿਹੜੀ ਉਹ ਨਹੀਂ ਵਾਪਰੀ ਪੰਜਾਬ ਦੇ ਵਿੱਚ। ਉਹਦਾ ਕਾਰਨ ਇਹ ਆ ਰਾਜ ਕਰਨਵੀਰ ਸਿੰਘ ਜੀ, ਇੱਥੇ ਜਿਹੜੇ ਪ੍ਰਬੰਧ ਕੀਤੇ ਸਨ ਉਹ ਪ੍ਰਬੰਧ ਬਹੁਤ ਹੀ ਆਲਾ ਦਰਜੇ ਦੇ ਸਨ। ਅਸੀਂ ਅੱਜ ਸਾਰੇ ਇਲਾਕੇ ਦੇ ਵਿੱਚ ਸਾਡੇ ਜਿੱਥੇ ਤੱਕ ਲੰਬੀ ਹਲਕਾ ਫੈਲਿਆ ਉੱਥੇ ਗਏ ਅਸੀਂ। ਤੁਸੀਂ ਸੱਚ ਜਾਣਿਓ, ਮੀਡੀਆ ਵਾਲਿਆਂ ਨੂੰ ਵੀ ਬਹੁਤ ਬਰੀਕੀ ਨਾਲ ਚੈੱਕ ਕੀਤਾ ਜਾਂਦਾ ਸੀ ਤੇ ਸਿਰਫ ਪੋਲਿੰਗ ਸਟੇਸ਼ਨ ਦੇ ਅੰਦਰ ਉਹਨਾਂ ਨੂੰ ਗਿਣਤੀ ਦੇ ਮਿੰਟ ਦਿੱਤੇ ਜਾਂਦੇ ਸਨ ਕਿ ਭਾਈ ਆਪਦਾ ਕੰਮ ਕਰੋ, ਆਪਦੀ ਰਿਪੋਰਟ ਕਰੋ, 0 ਗਰਾਊਂਡ ਤੋਂ ਤੇ ਬਾਹਰ ਹੋ ਜਾਓ। ਕਿਉਂਕਿ CRP ਵਾਲੇ ਸਨ ਉਹ ਬਿਲਕੁਲ, ਤੇ ਜਥੇਦਾਰਾਂ ਨੂੰ ਤੇ ਅਲਾਓ ਹੀ ਨਹੀਂ ਸੀ ਕਰਦੇ, ਚਾਹੇ ਕੋਈ ਜਥੇਦਾਰ, ਉਹ ਕਹਿੰਦੇ ਬਾਹਰ ਹੋ ਜਾਓ, ਅਸੀਂ ਅੰਦਰ ਨਹੀਂ ਵੜਨ ਦਿਆਂਗੇ। ਸੋ ਮਾਹੌਲ ਉਹਨਾਂ ਨੇ ਬਹੁਤ ਵਧੀਆ ਬਣਾਇਆ ਹੋਇਆ ਸੀ। ਪਰ ਇਹ ਜੋ ਘਟਨਾਵਾਂ ਵਾਪਰਦੀਆਂ, ਇਹ ਬਹੁਤੀਆਂ ਘਟਨਾਵਾਂ 90-95% ਘਟਨਾਵਾਂ ਜੋ ਹਲਕੀ ਝੜਪ ਦੀਆਂ ਜਾਂ ਹੋਰ ਇੱਟਾ ਰੋੜੀ ਦੀਆਂ, ਇਹ ਬਾਹਰ ਘਟਨਾਵਾਂ ਵਾਪਰੀਆਂ। ਪੋਲਿੰਗ ਬੂਥਾਂ ਦੇ ਅੰਦਰ ਬਹੁਤ ਘੱਟ ਘਟਨਾਵਾਂ ਹੋਈਆਂ। ਇਹ ਇੱਕ ਤਸੱਲੀ ਵਾਲੀ ਗੱਲ ਆ ਜਿਹਦੇ ਲਈ ਅਸੀਂ ਚੋਣ ਕਮਿਸ਼ਨ ਨੂੰ ਸ਼ਾਬਾਸ਼ੀ ਵੀ ਦੇ ਸਕਦੇ ਹਾਂ ਤੇ ਜੇ ਸਾਡਾ ਦਿਲ ਵੱਡਾ ਹੋਵੇ ਤੇ ਅਸੀਂ ਧੰਨਵਾਦ ਵੀ ਕਰ ਸਕਦੇ ਹਾਂ। ਜੀ ਬਿਲਕੁਲ। ਅਤੇ ਮਿੰਟੂ ਜੀ, ਗੱਲ ਕਰੀਏ ਵੀ ਥੋੜ੍ਹੀਆਂ ਵੱਡੀਆਂ ਜਿਹੜੇ ਹਲਕੇ ਆ, ਲੰਬੀ, ਮਜੀਠੀਆ, ਜਲਾਲਾਬਾਦ, ਬਠਿੰਡਾ, ਪਟਿਆਲੇ ਵਰਗੇ, ਇਹਨਾਂ ਸੀਟਾਂ ਤੇ ਉੱਤੇ ਕਿੱਦਾਂ ਰਿਹਾ? ਦੇਖੋ, ਲੰਬੀ ਦੇ ਵਿੱਚ ਮੈਂ ਆਪ ਰਿਹਾ, ਦੇਖ ਲਈਏ ਤੇ 15-20 ਦਿਨ ਪਿਛਲੇ ਜਿਹੜੇ ਸਾਡੇ ਉਹ ਇੱਥੇ ਗੁਜ਼ਰੇ ਆ। ਲੰਬੀ ਦੇ ਵਿੱਚ ਮਾਹੌਲ ਕੱਲ ਬਹੁਤ ਤਣਾਅ ਵਾਲਾ ਸੀਗਾ। ਜਦੋਂ ਕੱਲ ਇਸ ਵੇਲੇ ਆਪਾਂ ਗੱਲਬਾਤ ਕਰਦੇ ਪਏ ਸਾਂ, ਉਹ ਕਦੋਂ ਜਦੋਂ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਕਿਤੇ ਰੌਲਾ ਪੈ ਗਿਆ, ਕਦੋਂ ਕਿਤੇ ਰੌਲਾ ਪੈ ਗਿਆ। ਹੁੰਦਾ ਇਹ ਸੀਗਾ ਕਿ ਸਾਰੀ ਰਾਤ ਆਮ ਆਦਮੀ ਪਾਰਟੀ ਦੇ ਸਮਰਥਕ ਜਾਂ ਕਾਂਗਰਸੀ ਸਮਰਥਕ ਸੀ ਉਹ ਜਾਗਦੇ ਰਹੇ, ਜਿਵੇਂ ਬੱਬੂ ਮਾਨ ਕਹਿੰਦਾ ਕਿ ਪਿੰਡ ਪਹਿਰਾ ਲੱਗਦਾ। ਸੋ ਉਹ ਪਿੰਡ ਪਹਿਰਾ ਲਾ ਕੇ ਬੈਠੇ ਰਹੇ ਔਰ ਉਹ ਕਦੇ ਇੱਧਰੋਂ ਟੈਲੀਫੋਨ ਆ ਜਾਂਦਾ ਸੀ ਕਿ ਇੱਥੇ ਜੀ ਲਾਈਟਾਂ ਵੱਜਦੀਆਂ, ਇੱਥੋਂ ਭੱਜ ਗਏ ਪੈਸੇ ਦੇਣ ਆਏ। ਉਹ ਤੁਹਾਨੂੰ ਪਤਾ ਫਿਰ ਮੁੰਡੇ ਖੁੰਡੇ ਉਹ ਕੁਛ ਇਹੋ ਜਿਹਾ ਵੀ ਕਰ ਦਿੰਦੇ ਆ। ਸੋ ਮਾਹੌਲ ਸਾਰੀ ਰਾਤ ਜਿਹੋ ਜਿਹਾ ਰਿਹਾ, ਉਹ ਤੋਂ ਜਾਪਦਾ ਸੀ ਕਿ ਲੰਬੀ ਦੇ ਵਿੱਚ ਕੋਈ ਨਾ ਕੋਈ ਚੰਨ ਚੜ੍ਹ ਜਾਣਾ। ਪਰ ਜਿਵੇਂ ਦਿਨ ਚੜ੍ਹਿਆ, ਇੱਥੇ ਮਾਹੌਲ ਬਦਲਿਆ ਸੀ। ਇੱਥੇ ਰਾਜ ਕਰਨਵੀਰ ਸਿੰਘ ਜੀ ਜਿਹੜੇ ਜਥੇਦਾਰ ਹਰਲ ਕਰਦੇ ਫਿਰਦੇ ਹੁੰਦੇ ਸਨ ਚੋਣਾਂ ਦੇ ਵਿੱਚ, ਜਿਨ੍ਹਾਂ ਦੇ ਨਾਲ 15-20 ਲਠੈਤ ਸੱਜੇ ਪਾਸੇ ਹੁੰਦੇ ਸਨ, 15-20 ਲਠੈਤ ਖੱਬੇ ਪਾਸੇ ਹੁੰਦੇ ਸਨ, ਅੱਜ ਉਹ ਕਿਤੇ ਰੜਕੇ ਨਹੀਂ। ਦੂਜੀ ਗੱਲ, ਜਿਹੜੇ ਜਥੇਦਾਰ ਆ ਕੇ 12 ਵਜੇ ਪੌਲੇ ਮਾਰ ਕੇ ਵਿਰੋਧੀਆਂ ਨੂੰ ਕਹਿ ਦਿੰਦੇ ਸੀ ਕਿ ਘਰੇ ਜਾ ਕੇ ਮਟਰ ਪਨੀਰ ਖਾਓ, ਇੱਥੇ ਤੁਹਾਡਾ ਕੰਮ ਕੋਈ ਨਹੀਂ, ਇੱਥੇ ਅਸੀਂ ਆਪੇ ਪੋਲਿੰਗ ਬੂਥ ਸਾਂਭ ਲਵਾਂਗੇ, ਅੱਜ ਉਹ ਪੋਲਿੰਗ ਸਟੇਸ਼ਨਾਂ ਦੇ ਅੰਦਰ ਹੀ ਨਹੀਂ ਜਾ ਸਕੇ। ਉਹ ਰਸਮੀ ਤੌਰ ਤੇ ਗੇੜਾ ਜਿਹਾ ਮਾਰਿਆ ਉਹਨਾਂ ਨੇ, ਔਰ ਗੇੜੇ ਵੀ ਕਾਹਦੇ ਕੰਨ ਜਿਹੇ ਲਿਟ ਕੇ ਲੰਘ ਗਿਆ। ਕੋਈ ਚਿਹਰੇ ਤੇ ਜਲਾਉ ਨਹੀਂ ਸੀ, ਕੋਈ ਚਿਹਰੇ ਤੇ ਨੂਰ ਨਹੀਂ ਸੀ ਜਿਵੇਂ ਅੱਗੇ ਝਲਕਦਾ ਹੁੰਦਾ ਸੀਗਾ। ਸੋ ਰੌਣਕਾਂ ਜਿਹੜੀਆਂ ਉੱਡੀਆਂ ਹੋਈਆਂ ਸਨ। ਲੰਬੀ ਦੇ ਵਿੱਚ ਅੱਜ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰੀ ਜਿਹਦੇ ਆਧਾਰ ਤੇ ਆਪਾਂ ਕਹਿ ਸਕੀਏ ਕਿ ਇੱਥੇ ਕੋਈ ਹੇਰਾਫੇਰੀ ਹੋਈ ਆ, ਇੱਥੇ ਕੋਈ ਜ਼ੋਰ ਜਾਬਰੀ ਹੋਈ ਆ। ਹਾਂ, ਇੱਕ ਦੁੱਕਾ ਘਟਨਾਵਾਂ ਇੱਥੇ ਵੀ ਵਾਪਰ ਗਈਆਂ। ਇੱਕ ਤੇ ਕਿੱਲਿਆਂ ਵਾਲੀ ਕਸਬਾ ਜਿਹੜਾ ਬਿਲਕੁਲ ਅੱਧਾ ਉਹਦਾ ਦਰਵਾਜ਼ਾ ਹਰਿਆਣੇ ਨਾਲ ਲੱਗਦਾ ਤੇ ਅੱਧਾ ਸਾਡੇ ਪੰਜਾਬ ਨਾਲ ਲੱਗਦਾ ਜੀ, ਉੱਥੇ ਇੱਕ ਝੜਪ ਹੋਈ ਹੈ ਕਾਂਗਰਸੀਆਂ ਦੀ ਤੇ ਅਕਾਲੀਆਂ ਦੀ। ਉਹਦੇ 'ਚ ਇੱਕ ਉੱਧਰੋਂ ਹਸਪਤਾਲ 'ਚ ਦਾਖਲ ਹੈ, ਇੱਕ ਉੱਧਰੋਂ ਦਾਖਲ ਆ। ਉਹਨੂੰ ਵੀ ਆਪਾਂ ਕਹਿ ਸਕਦੇ ਕੋਈ ਬਹੁਤੀ ਵੱਡੀ ਘਟਨਾ ਨਹੀਂ। ਦੂਜੀ ਘਟਨਾ ਜਿਹੜੀ ਉਹ ਛਾਪਿਆਂ ਵਾਲੀ ਪਿੰਡ ਦੇ ਵਿੱਚ ਵਾਪਰੀ। ਇੱਥੇ ਰਾਤ ਕਾਂਗਰਸੀਆਂ ਨੇ 2 ਕਥਿਤ ਅਕਾਲੀਆਂ ਦੇ ਏਜੰਟ ਹੈ ਜਿਹੜੇ ਪੈਸੇ ਵੰਡਦੇ ਫੜਦੇ, ਉਹਨਾਂ ਨੂੰ ਕੁੱਟਿਆ ਮਾਰਿਆ ਇਹਨਾਂ ਨੇ। ਉਹ ਕੁੱਟਮਾਰ ਜ਼ਿਆਦੀ ਹੋ ਗਈ, ਫਿਰ ਉਹ ਹਸਪਤਾਲ 'ਚ ਦਾਖਲ ਹੋ ਗਏ, ਕਾਂਗਰਸੀਆਂ ਤੇ ਪਰਚਾ ਦਰਜ ਹੋਇਆ। ਉਸੇ ਪਿੰਡ ਦੇ ਵਿੱਚ, ਛਾਪਿਆਂ ਵਾਲੀ ਪਿੰਡ ਦੇ ਵਿੱਚ, ਇੱਕ ਜਥੇਦਾਰ ਬਹੁਤ ਮਸ਼ਹੂਰ ਆ, ਦਿਆਲ ਸਿੰਘ ਕੋਲਿਆਂ ਵਾਲੀ,
ਉਹ ਅੱਜ ਪੋਲਿੰਗ ਸਟੇਸ਼ਨ ਦੇ ਵਿੱਚ ਵੜ ਗਿਆ, ਕਿਉਂਕਿ ਉਹ ਤੁਹਾਨੂੰ ਪਤਾ ਆਪਣੇ ਆਪ ਨੂੰ ਜਾਗੀਰਦਾਰ ਹੀ ਸਮਝਦਾ। ਉਹ ਜੀ ਸਮਝਦਾ ਕਿ ਚਾਰੇ ਚੱਕ ਜਾਗੀਰ ਮੇਰੀ ਹੈ। ਉਹ ਉਸੇ ਭੁਲੇਖੇ ਦੇ ਵਿੱਚ ਅੰਦਰ ਵੜ ਗਿਆ ਤੇ ਕਾਂਗਰਸੀ ਉਹਦੇ ਤੋਂ ਅੱਗੇ ਅੱਗੇ ਸਤੇ ਪਏ ਸਨ। ਉਹ ਫਿਰ ਮਗਰੇ ਆ ਗਏ। ਫਿਰ ਉਹਨਾਂ ਨੇ ਜਿਹੜੀ ਉਹਦੇ ਨਾਲ ਕੀਤੀ, ਜਾਂ ਤੇ ਉਹ ਜਾਣਦਾ ਤੇ ਜਾਂ ਫਿਰ ਉਹ ਪਿੰਡ ਜਾਣਦਾ ਜਿੱਥੇ ਸਭ ਕੁਝ ਹੋਈ। ਜੇ ਉਹ ਪੁੱਠੇ ਪੈਰੀ ਫਿਰ ਉੱਥੋਂ ਚਲੇ ਗਿਆ ਆਪਣੇ ਪਿੰਡ ਨੂੰ। ਉਸ ਤੋਂ ਬਾਅਦ ਉਹ ਜਥੇਦਾਰ ਦਿਆਲ ਸਿੰਘ ਕੋਲਿਆਲੀ ਵਾਲਾ ਜਿਹੜਾ, ਉਹ ਵੀ ਬਹੁਤ ਮੱਧਮ ਜਿਹਾ ਹੋ ਕੇ ਤੁਰਦਾ ਫਿਰਦਾ ਵੇਖਿਆ ਗਿਆ। ਕੁੱਲ ਮਿਲਾ ਕੇ ਲੰਬੀ ਦੀ ਚੋਣ ਹੈ ਜਿਹੜੀ ਔਰ ਅਮਨ ਉਹ ਨੇਪਰੇ ਚੜ ਗਈ। ਔਰ ਇਹਦੇ ਵਿੱਚ ਲੰਬੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਲੋਕ ਖੁੱਲ੍ਹ ਕੇ ਪੋਲਿੰਗ ਬੂਥਾਂ ਤੇ ਆਏ, ਪੋਲਿੰਗ ਬੂਥਾਂ ਤੇ ਬਾਹਰ ਖੁਸ਼ੀ ਮਨਾਉਂਦੇ ਵੇਖੇ ਗਏ, ਉਹਦੇ ਤੋਂ ਇੱਕ ਚੀਜ਼ ਦਾ ਅਹਿਸਾਸ ਹੋਇਆ ਕਿ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਇਹ ਲੋਕ ਕਿਸੇ ਗੁਲਾਮੀ ਦੇ ਜੂਲੇ ਹੇਠੋਂ ਨਿਕਲ ਕੇ ਖੁੱਲੀ ਅੰਗੜਾਈ ਲੈਂਦੇ ਹੋਣ। ਇਸ ਤਰ੍ਹਾਂ ਦਾ ਮਾਹੌਲ ਸੀ। ਤੇ ਦੂਜੇ ਪਾਸੇ ਜਿਹੜੇ ਲੋਕਾਂ ਦੇ ਮੂਹਰੇ ਉਹ ਹੱਥ ਜੋੜ ਕੇ ਖੜਦੇ ਹੁੰਦੇ ਸਨ ਲੋਕ, ਅੱਜ ਉਹ ਧੌਣ ਜੀ ਝੁਕਾ ਕੇ ਬਸ ਜੇ ਆਏ ਆ ਤੇ ਇੱਕ ਖਾਨਾ ਪੂਰਤੀ ਜੀ ਕਰਕੇ ਲੰਘ ਗਿਆ। ਜਾਨੀ ਉਹ ਜਿਹੜਾ ਸੂਬੇਦਾਰੀ ਸਿਸਟਮ ਸੀਗਾ, ਜਥੇਦਾਰੀ ਸਿਸਟਮ ਸੀ, ਅੱਜ ਇੱਥੇ ਲਾਗੂ ਨਹੀਂ ਹੋਇਆ। ਜੇ ਗੱਲ ਦੂਜੀ ਹੌਟ ਸੀਟ ਮਜੀਠੇ ਦੀ ਕਰੀਏ, ਜੀ ਉੱਥੇ 25 ਪੋਲਿੰਗ ਜਿਹੜੀਆਂ EVM ਮਸ਼ੀਨਾਂ, ਜਿਹਨਾਂ ਨੂੰ ਪੋਲਿੰਗ ਮਸ਼ੀਨਾਂ ਕਹਿ ਦਿੰਦੇ ਆਪਾਂ, ਜੀ ਵੋਟ ਜੀ ਮਸ਼ੀਨਾਂ ਕਹਿ ਦਿੰਦੇ, 25 ਖਰਾਬ ਹੋਈਆਂ ਨੇ। ਸੋ ਉੱਥੇ ਹੁਣ ਪਤਾ ਨਹੀਂ ਕਿਉਂ ਏਡੀ ਵੱਡੀ ਤਾਦਾਦ ਦੇ ਵਿੱਚ ਮਸ਼ੀਨਾਂ ਖਰਾਬ ਹੋਈਆਂ। ਗੜਬੜ ਹੈ ਜਾਂ ਮਸ਼ੀਨੀ ਗੜਬੜ ਹੈ, ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਜਿਹੜੇ VK ਸਿੰਘ ਮੁੱਖ ਚੋਣ ਕਮਿਸ਼ਨਰ ਅਧਿਕਾਰੀ ਨੇ, ਜਿਹੜੇ ਸਾਡੇ ਇੱਥੋਂ ਦੇ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀ ਆ, ਉਹਨਾਂ ਨੇ ਕਿਹਾ ਕਿ ਭਾਈ ਸਾਡੇ ਕੋਲ ਆਪਸ਼ਨ ਹੈ, ਜੇ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਗੜਬੜ ਹੋਈ ਹੈ ਤੇ ਫਿਰ ਅਸੀਂ ਇੱਥੇ ਰੀਪੋਲ ਵੀ ਕਰਾ ਸਕਦੇ ਜਿੱਥੇ ਜਿੱਥੇ ਇਹ ਮਸ਼ੀਨਾਂ ਖਰਾਬ ਹੋਈਆਂ। ਸੋ ਮਜੀਠੇ ਦੀ ਪਰਸੈਂਟੇਜ ਵੀ ਨਹੀਂ ਨਿਕਲੀ। ਲੰਬੀ ਦੇ ਵਿੱਚ 78%, ਆਲਮੋਸਟ 80% ਵੋਟਿੰਗ ਜਿਹੜੀ ਆ ਹੋਈ ਆ। ਦੂਜੇ ਪਾਸੇ ਜੇ ਜਲਾਲਾਬਾਦ ਦੇ ਵਿੱਚ ਆਈਏ, ਜਲਾਲਾਬਾਦ ਦੇ ਵਿੱਚ ਕੋਈ ਵੀ ਇਹੋ ਜਿਹੀ ਅਣਸੁਖਾਵੀ ਘਟਨਾ ਨਹੀਂ ਵਾਪਰੀ ਜਿਹਦੇ ਆਧਾਰ ਤੇ ਅਸੀਂ ਆਖੀਏ ਕਿ ਇੱਥੇ ਵੀ ਧੱਕਾ ਹੋਇਆ ਮੁੱਕੀ ਹੋਈ ਹੈ। ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ, ਹਾਲਾਂਕਿ ਛੋਟੀਆਂ ਮੋਟੀਆਂ ਇੱਥੇ ਵੀ ਝੜਪਾਂ ਹੁੰਦੀਆਂ ਰਹੀਆਂ, ਤਲਖੀਆਂ ਇੱਥੇ ਵੀ ਹੁੰਦੀਆਂ ਰਹੀਆਂ, ਪਰ ਕੁੱਲ ਮਿਲਾ ਕੇ ਜਲਾਲਾਬਾਦ ਦੇ ਵਿੱਚ ਚੋਣ ਹੈ ਜਿਹੜੀ ਉਹ ਪੁਰਾਮਨ ਨੇਪਰੇ ਚੜ੍ਹ ਗਈ ਹੈ। ਇੱਥੇ ਪਰਸੈਂਟੇਜ ਬੜੀ ਜ਼ਬਰਦਸਤ ਰਹੀ ਹੈ। ਇੱਥੇ ਮੇਰੇ ਖਿਆਲ ਦੇ ਨਾਲ ਲਗਭਗ 87% ਵੋਟਿੰਗ ਹੋਈ ਹੈ। ਇਹਦਾ ਫਾਇਦਾ ਭਗਵੰਤ ਮਾਨ ਨੂੰ ਚੰਗਾ ਮਿਲ ਸਕਦਾ ਹੈ। ਤੀਜੇ ਪਾਸੇ ਜੇ ਗੱਲ ਕਰੀਏ ਆਪਾਂ ਪਟਿਆਲੇ ਦੀ, ਤੇ ਪਟਿਆਲੇ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਸੀ, JJ ਸਿੰਘ ਨੇ ਵੀ ਵੋਟ ਪਾਈ ਹੈ। ਪਟਿਆਲੇ ਦੇ ਵਿੱਚ ਵੀ ਕੋਈ ਇਹੋ ਜਿਹੀ ਰਿਪੋਰਟ ਨਹੀਂ ਆਈ ਪਟਿਆਲੇ ਚੋਂ ਜਿਹਦੇ ਆਧਾਰ ਤੇ ਆਪਾਂ ਕਹੀਏ ਕਿ ਉੱਥੇ ਕੋਈ ਗੜਬੜ ਹੋਈ ਹੈ। ਸੋ ਕੁੱਲ ਮਿਲਾ ਕੇ ਜਿਹੜੀਆਂ ਹੌਟ ਸੀਟਾਂ, ਜਿਨ੍ਹਾਂ ਬਾਰੇ ਅੰਦੇਸ਼ਾ ਸੀ, ਸ਼ੱਕ ਸੀ ਕਿ ਇਹਨਾਂ ਸੀਟਾਂ ਤੇ ਕੁਝ ਜ਼ਿਆਦਾ ਹੀ ਗੜਬੜ ਹੋ ਸਕਦੀ ਹੈ, ਉਹਨਾਂ ਸੀਟਾਂ ਤੇ ਸਗੋਂ ਮਾਹੌਲ ਆਮ ਵਰਗਾ ਰਿਹਾ, ਆਮ ਤੋਂ ਵੀ ਚੰਗਾ ਰਿਹਾ ਹੈ। ਕੁੱਲ ਮਿਲਾ ਕੇ ਹੌਟ ਸੀਟਾਂ ਜਿਹੜੀਆਂ ਕਹਿ ਸਕਦੇ ਆ ਕਿ ਉਹ ਚਿਲ ਰਹੀਆਂ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਡੇਰਾ ਸਮਰਥਨ ਦੇ ਮਾਮਲੇ ਦੇ ਵਿੱਚ ਗਿਆਨੀ ਗੁਰਮੁਖ ਸਿੰਘ ਹੁਣਾਂ ਨੇ ਸੁਰ ਬਦਲੇ ਆ। ਸੁਰ ਕੱਲੇ ਇਹਨਾਂ ਨੇ ਨਹੀਂ ਬਦਲੇ, ਸੁਰ ਤੇ ਮਨਜੀਤ ਸਿੰਘ ਜੀਕੇ ਨੇ ਵੀ ਬਦਲੇ ਆ। ਅੱਛਾ ਜੀ। ਮਨਜੀਤ ਸਿੰਘ ਜੀਕੇ ਨੇ ਜਿਹੜੇ ਸੁਰ ਬਦਲੇ ਆ, ਉਹ ਸੁਰ 5 ਵੱਜ ਕੇ ਤੇ ਕੁਛ ਮਿੰਟਾਂ ਤੇ ਬਦਲੇ ਆ। ਜਦੋਂ ਵੋਟਾਂ ਦਾ ਟਾਈਮ ਓਵਰ ਹੋ ਗਿਆ ਤੇ ਮਨਜੀਤ ਸਿੰਘ ਜੀਕੇ ਦਾ ਸ਼ੁਰੂ ਹੋ ਗਿਆ। ਫਿਰ ਮਨਜੀਤ ਸਿੰਘ ਜੀਕੇ ਨੇ ਆਪਣਾ ਸੁਰ ਹੈ ਜਿਹੜਾ ਬਦਲ ਲਿਆ ਤੇ ਸੁਰ ਉੱਚਾ ਵੀ ਕਰ ਲਿਆ। ਉਹਨੇ ਕਿਹਾ ਕਿ ਜੀ ਡੇਰਾ ਮੁਖੀ ਹੈ ਜਿਹੜਾ ਇਹ ਅਪਰਾਧੀ ਸੋਚ ਦਾ ਬਹਿਰੂਪੀਆ, ਤੇ ਸਾਡਾ ਸਟੈਂਡ ਹੈ ਜਿਹੜਾ ਇਹਦੇ ਪ੍ਰਤੀ ਪਹਿਲਾਂ ਵਾਲਾ। ਇਹ ਗੱਲ ਮਨਜੀਤ ਸਿੰਘ ਜੀਕੇ ਕਹਿ ਰਿਹਾ ਤੇ ਉਹਨੇ ਕਿਹਾ ਕਿ ਸਾਡਾ ਜਿਹੜਾ ਅਖੌਤੀ ਡੇਰੇਦਾਰਾਂ ਦੇ ਖਿਲਾਫ ਸਟੈਂਡ ਪਹਿਲਾਂ ਰਿਹਾ, ਸਾਡਾ ਅੱਜ ਵੀ ਉਹੀ ਹੈ ਤੇ ਸਾਡਾ ਰਹੇਗਾ ਵੀ ਉਹ। ਹੁਣ ਸਾਰੇ ਹੈਰਾਨ ਆ ਕਿ ਮਨਜੀਤ ਸਿੰਘ ਜੀਕੇ ਇੰਨੇ ਘੰਟੇ ਇੰਨੇ ਦਿਨ ਸੁੱਤਾ ਕਿਉਂ ਰਿਹਾ। ਸਟੈਂਡ ਸਪਸ਼ਟ ਕਰਨ ਲਈ ਉਹਨੇ ਏਡਾ ਸਟੈਂਡ ਜਿਹੜਾ ਲਿਆ, ਉਹਦੇ ਲਈ ਇੰਨਾ ਟਾਈਮ ਲੈਣ ਦੀ ਕੀ ਜ਼ਰੂਰਤ ਸੀ। ਉੱਥੇ ਬਿਆਨ ਨਾਲ ਦੀ ਨਾਲ ਹੀ ਜਾਰੀ ਕਰ ਸਕਦਾ ਸੀ, ਪਰ 5 ਵਜਣ ਦਾ ਇੰਤਜ਼ਾਰ ਕਿਉਂ ਕੀਤਾ ਗਿਆ। ਦੂਜੇ ਪਾਸੇ ਗਿਆਨੀ ਗੁਰਮੁਖ ਸਿੰਘ ਨੇ ਵੀ ਅੱਜ ਤਾਬੜਤੋੜ ਹਮਲੇ ਕੀਤੇ ਇਹਨਾਂ ਤੇ। ਗਿਆਨੀ ਗੁਰਮੁਖ ਸਿੰਘ ਵੀ ਆਂਦਾ ਕਿ ਚੋਣ ਤੇ ਹਾਰੇ ਸਨ ਪਿਓ ਪੁੱਤਰ, ਇਹ ਆਪਦਾ ਕਿਰਦਾਰ ਵੀ ਹਾਰ ਗਿਆ। ਹੁਣ ਗਿਆਨੀ ਗੁਰਮੁਖ ਸਿੰਘ ਦਾ ਇਹ ਕਹਿਣਾ, ਕਿਉਂਕਿ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਕਹਿ ਲਈਏ ਕਿ ਜਥੇਦਾਰ ਹੈ, ਜਥੇਦਾਰ ਕੀ ਉਹ ਸਰਬਰਾਹ ਹੈ ਜੀ, ਉਹਦਾ ਇਹ ਕਹਿਣਾ ਕਿ ਬਾਦਲ ਪਿਓ ਪੁੱਤ ਚੋਣਾਂ ਵੀ ਹਾਰ ਗਏ, ਕਿਰਦਾਰ ਵੀ ਹਾਰ ਗਏ, ਦਾ ਮਤਲਬ ਹੈ ਕਿ ਉਹ ਕਿਤੇ ਨਾ ਕਿਤੇ ਨਾਰਾਜ਼ ਹੈ, ਇਹਨਾਂ ਦੇ ਨਾਲ ਖਫਾ ਹੈ। ਪਰ ਜੇ ਖਫਾ ਹੈ ਤੇ ਉਹ ਹੈਰਾਨਗੀ ਕਰਦਾ ਹੈ ਕਿ ਜਦੋਂ ਮਾਫੀਨਾਮਾ ਦਿੱਤਾ ਸੀ, ਇਸੇ ਹੀ ਡੇਰੇ ਦੇ ਮੁਖੀ ਨੂੰ
ਉਦੋਂ ਤੇ ਉਹ ਵਿੱਚ ਸੀ ਮਾਫੀਨਾਮਾ ਦੇਣ ਵਾਲਿਆਂ ਦੇ ਵਿੱਚ, ਮਾਫੀਨਾਮਾ ਪ੍ਰਵਾਨ ਕਰਨ ਵਾਲਿਆਂ ਦੇ ਵਿੱਚ ਮੁੱਖ ਤੌਰ ਤੇ ਗਿਆਨੀ ਗੁਰਮੁਖ ਸਿੰਘ ਆ। ਤੇ ਨਾਂ ਵੀ ਇਹਦਾ ਲੱਗਦਾ ਹੈ ਕਿ ਸਾਰਾ ਕੁਝ ਲੈ ਕੇ ਇਹ ਚਿੱਠੀ ਪੱਤਰੀ ਇਹ ਬਾਏ 에ਅਰ ਬੰਬੇ ਗਿਆ ਸੀ। ਉੱਥੇ ਇੱਕ ਐਕਟਰ ਦੇ ਘਰੇ ਇਹਨਾਂ ਦੀ ਮਿਲਣੀ ਹੋਈ ਸੀਗੀ, ਡੇਰੇ ਵਾਲੀ ਦੀ ਤੇ ਸੁਖਬੀਰ ਸਿੰਘ ਬਾਦਲ ਦੀ। ਸੋ ਉੱਥੇ ਗਿਆਨੀ ਗੁਰਮੁਖ ਸਿੰਘ ਹੈ ਜਿਹੜਾ ਉਤਰੇ ਅਕਲ ਬਣ ਕੇ ਗਿਆ ਸੀ। ਹੁਣ ਆਪੇ ਹੀ ਕਹਿੰਦਾ ਜੀ ਕਿ ਇਹ ਕਿਰਦਾਰ ਤੋਂ ਹਾਰ ਗਏ ਆ, ਚੋਣ ਤੇ ਹਾਰੇ ਹੀ ਹਾਰੇ। ਉਹਦਾ ਮਤਲਬ ਕਿ ਉਹ ਹੁਣ ਮੁਖਾਲਫਤ ਕਰਦਾ, ਪਰ ਜਦੋਂ ਮਾਫੀਨਾਮਾ ਵਾਲਾ ਮੁੱਦਾ ਸੀ ਉਸ ਸਮੇਂ ਉਹ ਸਹਿਮਤ ਸੀ। ਹੁਣ ਪਤਾ ਨਹੀਂ ਕਿਉਂ ਅਸਹਿਮਤ ਆ ਇਹਦੀਆਂ ਤੇ ਹੁਣ ਇਹੋ ਹੀ ਜਾਣੇ, ਪਰ ਚਰਚੇ ਆ ਜਿਹੜੇ ਉਹ ਬੜੇ ਕਿਸਮ ਦੇ ਚੱਲਦੇ ਪਏ ਆ। ਅੱਜ ਇੱਕ ਨਵਾਂ ਚਰਚਾ ਜਿਹੜਾ ਉਹ ਵੀ ਨਿਕਲਿਆ ਕਿ ਇਸ ਮਾਮਲੇ ਦੇ ਵਿੱਚ ਜੋ ਇਹਨਾਂ ਨੇ ਸਮਰਥਨ ਲਿਆ, ਅਕਾਲੀ ਵੀ ਇਕਜੁੱਟ ਨਹੀਂ ਸਨ। ਇਸ ਫੈਸਲੇ ਦੇ ਨਾਲ ਸਾਰੇ ਅਕਾਲੀ ਸਹਿਮਤ ਨਹੀਂ ਸਨ, ਪਰ ਕਿਉਂਕਿ ਕੁਝ ਦਿਨ ਪਹਿਲਾਂ ਸ਼ੇਰ ਸਿੰਘ ਘੁਬਾਇਆ ਇਹਨਾਂ ਤੋਂ ਰੁੱਸ ਕੇ ਚਲਾ ਗਿਆ ਤੇ ਉਹਦਾ ਤੁਹਾਨੂੰ ਪਤਾ ਰੰਗੀਨ ਕਿੱਸਾ ਵੀ ਹੈ ਜਿਹੜਾ ਉਹ ਵੀ ਬਾਹਰ ਆ ਗਿਆ। ਉਹਦੇ ਨਾਲ ਇਹਨਾਂ ਨੂੰ ਜਲਾਲਾਬਾਦ ਦੇ ਵਿੱਚ ਬਹੁਤ ਵੱਡਾ ਧੱਕਾ ਲੱਗਾ, ਕਿਉਂਕਿ ਜਿਹੜੀ ਇਹਨਾਂ ਨੇ CD ਹੈ ਜਿਹੜੀ ਉਹਦੀ ਕੱਢੀ ਬਾਹਰ, ਭਾਵੇਂ ਮੈਂ ਮੁੱਖ ਤੌਰ ਤੇ ਨਹੀਂ ਕਹਿ ਸਕਦਾ ਕਿ ਕਿਹਨੇ ਕੱਢੀ ਹੈ, ਪਰ ਦੱਸਦੀ ਤਾਂ ਇਹ ਇਲਜ਼ਾਮ ਤੇ ਇਹਨਾਂ ਤੇ ਲੱਗਦਾ ਨਾ। ਸ਼ੇਰ ਸਿੰਘ ਘੁਬਾਇਆ ਕਹਿੰਦਾ ਕਿ ਇਹਨਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਹੈ। ਸੋ ਉਹਦੇ ਨਾਲ ਕੀ ਹੋਇਆ ਕਿ ਸ਼ੇਰ ਸਿੰਘ ਘੁਬਾਏ ਦੇ ਨਾਲ ਉਹਦੀ ਬਰਾਦਰੀ ਦੀ ਹਮਦਰਦੀ ਜਿਹੜੀ ਹੋਰ ਵੀ ਸ਼ਿੱਦਤ ਨਾਲ ਜੁੜ ਗਈ ਜੀ। ਉੱਥੇ ਜਲਾਲਾਬਾਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਹਾਲਤ ਪਾਣੀਓਂ ਪਤਲੀ ਹੋ ਗਈ। ਫਿਰ ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਭਾਵੇਂ ਉੱਥੇ ਜਿਹੜੀ ਇਹਨਾਂ ਦੀ ਉੱਥੇ ਬੈਠੀ ਸੀ ਜੁੰਡਲੀ ਉਹਦੇ ਵਿੱਚ ਤਾਂ ਨਹੀਂ, ਪਰ ਦੱਸਦੇ ਕਿ ਪਹਿਲਾਂ ਗੇੜਾ ਮਾਰਿਆ ਸੀਗਾ, ਔਰ ਸੁਖਬੀਰ ਸਿੰਘ ਬਾਦਲ ਨੇ ਹੀ ਇਹ ਸਮਰਥਨ ਲੈਣ ਦਾ ਫੈਸਲਾ ਕੀਤਾ ਆਪਣੇ ਪੱਧਰ ਤੇ ਫੈਸਲਾ ਲੈਣ ਲਈ ਦੱਸਦੇ ਹਾੜੇ ਵੀ ਕੱਢੇ ਆ, ਕਿਉਂਕਿ ਜਲਾਲਾਬਾਦ ਦੇ ਵਿੱਚ ਪ੍ਰੇਮੀਆਂ ਦੀ ਗਿਣਤੀ ਪੂਰੇ ਸਾਡੇ ਇੱਥੇ ਮਾਲਵਾ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਉਸ ਏਰੀਏ 'ਚ। ਤਾਂ ਉਹ ਜਿਹੜੀ ਵੋਟ ਰਾਏ ਸਿੱਖ ਬਰਾਦਰੀ ਦੀ ਵੋਟ ਜਿਹੜੀ ਟੁੱਟੀ ਗਈ ਸੀ, ਉਹਦੀ ਕਾਟ ਦੇ ਵਜੋਂ ਇਹ ਸਮਰਥਨ ਹਾਸਲ ਕੀਤਾ ਗਿਆ। ਸੋ ਹੁਣ ਇਹਦੇ 'ਚ ਕਿੰਨੀ ਸੱਚਾਈ ਹੈ ਇਹ ਤੇ ਪਤਾ ਨਹੀਂ, ਪਰ ਚਰਚਾ ਜਿਹੜਾ ਇਹ ਬਹੁਤ ਇਸ ਸਮੇਂ ਚਰਮ ਤੇ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸਮਰਥਨ ਲਿਆ, ਹਾਲਾਂਕਿ ਕੁਝ ਅਕਾਲੀ ਇਸ ਚੀਜ਼ ਦੇ ਨਾਲ ਅਸਹਿਮਤ ਸੀ। ਹੁਣ ਪਤਾ ਨਹੀਂ ਇਹਨੇ ਕਿੰਨਾ ਕੁ ਖੱਟਿਆ ਇਸ ਮਸਲੇ 'ਚੋਂ, ਪਰ ਨੁਕਸਾਨ ਹੈ ਜਿਹੜਾ ਅਕਾਲੀ ਦਲ ਦਾ ਬਹੁਤ ਹੋਇਆ। ਅੱਜ ਵੀ ਜਿੱਥੇ ਸਿੱਖ ਟਕਸਾਲੀ ਵੋਟ ਸੀ ਜਿਹੜੀ ਹਮੇਸ਼ਾ ਪੰਥ ਦੀ ਝੋਲੀ ਡਿੱਗੀ ਹੈ, ਅਕਾਲੀ ਦਲ ਦੀ ਝੋਲੀ ਡਿੱਗੀ ਹੈ, ਅੱਜ ਵੀ ਉੱਥੇ ਜਿਹੜੇ ਉਹ ਟਕਸਾਲੀ ਵੋਟਰ ਗਏ ਤੇ ਉਹਨਾਂ ਆਖਿਆ ਕਿ ਐਨ ਮੌਕੇ ਤੇ ਅਸੀਂ ਹੁਣ ਇਹਨਾਂ ਨੂੰ ਵੋਟ ਨਹੀਂ ਪਾਵਾਂਗੇ। ਉਹਦਾ ਕਾਰਨ ਇਹ ਆ ਕਿ ਅੱਗੇ ਤੇ ਅਸੀਂ ਸੋਚਦੇ ਸਾਂ ਕਿ ਨਹੀਂ ਪ੍ਰਕਾਸ਼ ਸਿੰਘ ਬਾਦਲ ਪੰਥਕ ਲੀਡਰ ਆ, ਉਹ ਸਰਕਾਰ ਚਲਾਉਣ ਵਾਲਾ ਮੁਖੀ ਹੈ, ਉਹ ਬੇਅਦਬੀਆਂ ਨਹੀਂ ਕਰਵਾ ਸਕਦਾ ਜੋ ਉਹਦੇ ਤੇ ਦੋਸ਼ ਲੱਗਦੇ, ਪਰ ਕਹਿੰਦੇ ਹੁਣ ਅਸੀਂ ਸੋਚਣ ਲਈ ਮਜਬੂਰ ਹੋ ਗਏ ਹਾਂ ਕਿ ਤੇ ਨੰਗੇ ਧਾੜੇ ਹੀ ਮੈਦਾਨ 'ਚ ਆ ਗਏ, ਇਹ ਤੇ ਡੇਰੇ ਵਾਲੇ ਦੇ ਨਾਲ ਖੜ ਗਿਆ। ਸੋ ਇਸ ਕਰਕੇ ਨਫਾ ਕਿੰਨਾ ਖੱਟਿਆ ਸੁਖਬੀਰ ਸਿੰਘ ਬਾਦਲ ਨੇ, ਉਹਦਾ ਤੇ ਹਾਲੇ ਜੋੜ ਘਟਾਓ ਹੈ ਜਿਹੜਾ ਉਹ 11 ਮਾਰਚ ਨੂੰ ਲੱਗੇਗਾ, ਪਰ ਨੁਕਸਾਨ ਜਿਹੜਾ ਹੋਇਆ ਉਹਦਾ ਕੁਝ ਅੰਦਾਜ਼ਾ ਜਿਹੜਾ ਅੱਜ ਹੀ ਹੋ ਗਿਆ। ਜੀ ਜੀ ਜੀ। ਅਗਲੀ ਗੱਲ ਕਰੀਏ ਵੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਵੀ ਟੌੜੇ ਦੀ ਮੌਤ ਦੀ ਜਾਂਚ ਕਰਵਾਵਾਂਗੇ, ਜਲਦੀ ਨਹੀਂ ਚੇਤਾ ਆ ਗਿਆ। ਇਹ ਚੇਲਾ ਹੈ ਨਾ ਜੀ ਟੌੜਾ ਸਾਹਿਬ ਦਾ ਜੀ, ਕਿਤੇ ਸੁਪਨੇ 'ਚ ਮਿਲੇ ਹੋਣੇ ਆ, ਰੂਹ ਨੂੰ ਰੂਹ ਮਿਲ ਗਈ ਹੋਣੀ ਆ ਸੁੱਤੇ ਪਿਆ, ਤੇ ਚੇਤਾ ਆ ਗਿਆ ਹੋਣਾ ਕਿ ਟੌੜਾ ਸਾਹਿਬ ਦੀ ਰੂਹ ਕਲਪਦੀ ਕਿ ਮੇਰੀ ਜਾਂਚ ਹੀ ਕਰਵਾ ਛੱਡੋ, ਇਹਨਾਂ ਤੇ ਮੁੱਲ ਮੋੜੋ। ਇਹ ਇਕੱਲੇ ਪ੍ਰੇਮ ਸਿੰਘ ਚੰਦੂਮਾਜਰਾ ਨਹੀਂ, ਇੱਕ ਇਹਨਾਂ ਦੇ ਨਾਲ ਹੋਰ ਵੀ ਰੂਹ ਹੈ, ਦਰਵੇਸ਼ ਰੂਹ ਸੁਖਦੇਵ ਸਿੰਘ ਢੀਂਡਸਾ ਦੀ। ਇਹ ਕਹਿੰਦੇ ਕਿ ਜਿਹੜੀ ਮੌਤ ਹੋਈ ਆ ਗੁਰਚਰਨ ਸਿੰਘ ਟੌੜਾ ਦੀ, ਉਹਦੇ ਸੰਬੰਧ ਦੇ ਵਿੱਚ ਕੁਝ ਨਵੇਂ ਤੱਥ ਹੈ ਜਿਹੜੇ ਉਹ ਸੰਦਰਭ ਦੇ ਵਿੱਚ ਆਏ ਆ, ਉਹਦੇ ਤੇ ਸਾਨੂੰ ਕੋਈ ਸ਼ੱਕ ਆ ਤੇ ਅਸੀਂ ਇਹਦੀ ਜਾਂਚ ਕਰਵਾਵਾਂਗੇ। ਦੋਵਾਂ ਅਕਾਲੀ ਆਗੂਆਂ ਨੇ ਸਾਂਝਾ ਬਿਆਨ ਜਾਰੀ ਕੀਤਾ ਔਰ ਪ੍ਰੈਸ ਨੋਟ ਜਾਰੀ ਕਰ ਦਿੱਤਾ। ਕਹਿੰਦੇ ਜੀ ਕਿ ਜਿਹੜੇ ਨਵੇਂ ਤੱਥ ਉਜਾਗਰ ਹੋਇਆ ਉਹਨਾਂ ਦੇ ਵਿੱਚ ਇਹ ਪਾਇਆ ਗਿਆ ਕਿ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਉਹ ਸਾਂਭ ਸੰਭਾਲ ਦੀ ਘਾਟ ਕਰਕੇ ਹੋਈ, ਦਵਾਈਆਂ ਦੀ ਜ਼ਿਆਦਾ ਮਾਤਰਾ ਦੇਣ ਤੇ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਦੇਣ ਕਰਕੇ ਹੋਈ ਹੈ ਜੀ। ਹੁਣ ਦੇਖੋ, ਜਦੋਂ ਟੌੜਾ ਸਾਹਿਬ ਦਾ ਆਪਰੇਸ਼ਨ ਹੋਇਆ ਸੀ, ਟੌੜਾ ਸਾਹਿਬ ਆਪਣੇ ਜਵਾਈ ਕੋਲ ਗਏ ਸਨ, ਕਿਉਂਕਿ ਉਹਨਾਂ ਦਾ ਪੁੱਤ ਨਹੀਂ ਹੈ, ਉਹ ਆਪਣੀ ਧੀ ਜਵਾਈ ਦੇ ਕੋਲ ਗਏ ਸਨ। ਜਵਾਈ ਨੇ ਦੇਖਭਾਲ ਕੀਤੀ, ਇਹਦਾ ਮਤਲਬ ਸਿੱਧੇ ਤੌਰ ਤੇ ਜਵਾਈ ਨੂੰ ਇਲਜ਼ਾਮਾਂ ਦੇ ਘੇਰੇ 'ਚ ਲਿਆ ਰਹੇ ਆ। ਨਾਲ ਇਹ ਵੀ ਕਹਿ ਰਹੇ ਆ ਕਿ ਜਿਹੜਾ ਹਰਮੇਲ ਸਿੰਘ ਥੂਈ ਹੈ ਜਿਹੜਾ, ਉਹਨੇ ਛੇਤੀ ਤੋਂ ਛੇਤੀ ਜ਼ਮੀਨ ਜਾਇਦਾਦ ਹੜੱਪਣ ਦੇ ਚੱਕਰ ਦੇ ਵਿੱਚ ਗੁਰਚਰਨ ਟੌੜਾ ਨੂੰ, ਹੁਣ ਇਹ ਸ਼ਬਦ ਤੇ ਨਹੀਂ ਵਰਤਿਆ ਪਰ ਸਿੱਧੇ ਤੌਰ ਤੇ ਕਹਿ ਲਈਏ, ਕਹਿ ਰਹੇ ਕਿ ਇਹਨੇ ਗੁਰਚਰਨ ਟੌੜਾ ਨੂੰ ਗੱਡੀ ਚੜਾ ਦਿੱਤਾ। ਹੁਣ ਇਹ ਬਹੁਤ ਵੱਡਾ ਦੋਸ਼ ਆ, ਬਹੁਤ ਵੱਡਾ ਇਲਜ਼ਾਮ ਆ। ਜੇ ਕਿਸੇ ਦੀ ਮੌਤ ਤੋਂ ਇੰਨੇ ਸਾਲ ਬਾਅਦ ਉਹਦੇ ਘਰਦਿਆਂ ਤੇ ਕੋਈ ਦੋਸ਼ ਲਾਵੇ
ਤੇ ਕੋਈ ਪੁਖਤਾ ਸਬੂਤ ਨਾ ਹੋਣ, ਸਿਰਫ ਤੇ ਸਿਰਫ ਇਸ ਕਰਕੇ ਦੋਸ਼ ਲੱਗਣ ਕਿਉਂਕਿ ਅੱਜ ਹਰਮੇਲ ਸਿੰਘ ਟੌੜਾ ਜਿਹੜਾ ਉਹ ਆਪਣੇ ਰਸਤੇ ਆ, ਬੀਬੀ ਕੁਲਦੀਪ ਕੌਰ ਆਪਣੇ ਰਸਤੇ ਤੇ ਇਹ ਆਪਣੇ ਰਸਤੇ ਆ। ਸੋ ਇਹ ਬੜੇ ਮੇਰੇ ਖਿਆਲ ਦੇ ਨਾਲ ਜਿਹੜੇ ਇਹਨਾਂ ਦੋਵਾਂ ਲੀਡਰਾਂ ਨੇ ਸਾਂਝੇ ਰੂਪ ਦੇ ਵਿੱਚ ਇਹ ਬੋਲੇ ਆ, ਪ੍ਰੈਸ ਦੇ ਨਾਮ ਤੇ ਬੋਲੇ ਆ, ਮੇਰੇ ਖਿਆਲ ਦੇ ਨਾਲ ਇਹਦੇ ਪਿੱਛੇ ਵੀ ਕੋਈ ਰਣਨੀਤਿਕ ਪੈਤੜਾ ਕਿ ਐਨ ਵੋਟਾਂ ਤੋਂ ਪਹਿਲਾਂ, ਕਿਉਂਕਿ ਕੱਲ ਇਹ ਬਿਆਨ ਆਇਆ ਔਰ ਚਰਚਾ ਇਹਦੇ ਤੇ ਉਨੀ ਤੇ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਕਿਉਂਕਿ ਲੋਕ ਵੋਟਾਂ ਦੇ ਵਿੱਚ ਰੁੱਝੇ ਆ, ਪਰ ਇਹਨਾਂ ਨੇ ਤੇ ਆਪਣਾ ਕੰਮ ਕਰ ਦਿੱਤਾ ਸੀ। ਕਿਉਂਕਿ ਦੇਖੋ ਜਿਹੜਾ ਬੰਦਾ ਇੰਨਾ ਚਿਰ ਇੰਨਾ ਲੰਮਾ ਸਮਾਂ ਕਿਸੇ ਲੀਡਰ ਨਾਲ ਰਿਹਾ ਹੋਵੇ ਤੇ ਉਹ ਇੰਨੇ ਸਾਲ ਲਗਭਗ 1.5 ਦਹਾਕਾ ਚੁੱਪ ਰਵੇ, ਇਹ ਸਮਝੋ ਪਰੇ ਦੀ ਗੱਲ ਹੈ। ਤੇ ਜਿਹੜਾ ਬੋਲੇ ਤੇ ਬੋਲੇ ਵੀ ਵੋਟਾਂ ਤੋਂ ਐਨ ਪਹਿਲਾਂ, ਇਹਦਾ ਮਤਲਬ ਇਹ ਆ ਕਿ ਗੱਲ ਜਿਹੜੀ ਵਿੱਚ ਦੀ ਕੋਈ ਹੋ ਰਿਹਾ। ਦੂਜੀ ਗੱਲ ਜਿਹੜੀ ਆਪਾਂ ਇੱਕ ਸਮਾਜੀ ਥੋੜਾ ਜਿਹਾ ਚਿੰਤਨ ਕਰ ਲੈਂਦੇ ਆ ਕਿ ਦੇਖੋ ਕੋਈ ਜਵਾਈ ਹੈ ਉਹ ਤੇ ਬੇਈਮਾਨ ਹੋ ਸਕਦਾ ਹੈ, ਮੰਨ ਲਿਆ, ਮੈਂ ਹਰਮੇਲ ਸਿੰਘ ਟੌੜਾ ਬਾਰੇ ਨਹੀਂ ਕਹਿੰਦਾ, ਆਪਾਂ ਇੱਕ ਸਮਾਜਿਕ ਵਰਤਾਰੇ ਦੀ ਗੱਲ ਕਰਦੇ ਹਾਂ ਕਿ ਸਮਾਜਿਕ ਵਰਤਾਰੇ ਦੇ ਵਿੱਚ ਕਈ ਵਾਰ ਇਸ ਤਰੀਕੇ ਦੇ ਇਸ ਕਿਸਮ ਦੇ ਕਿਸੇ ਸਾਹਮਣੇ ਆ ਜਾਂਦੇ ਕਿ ਕੋਈ ਜਵਾਈ ਹੈ ਜਿਹੜਾ ਉਹ ਬੇਈਮਾਨ ਹੋ ਸਕਦਾ ਹੈ। ਪਰ ਦੇਖੋ ਉਸ ਸਮੇਂ ਟੌੜਾ ਸਾਹਿਬ ਇਕੱਲੇ ਥੋੜੇ ਸਨ, ਉਹਨਾਂ ਦੀ ਦੇਖ ਰੇਖ ਲਈ ਹੋਰ ਵੀ ਬੰਦੇ ਜਾਂਦੇ ਉਹਦੇ ਸਨ। ਦੂਜੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਮੈਂ ਕਰਨ ਲੱਗਾ, ਮੰਨ ਲਓ ਹਰਮੇਲ ਸਿੰਘ ਟੌੜਾ ਦੀ ਨੀਤ 'ਚ ਖੋਟ ਹੋ ਸਕਦਾ ਹੈ ਪਰ ਉਹਨਾਂ ਦੀ ਧੀ ਤੇ ਇਹੋ ਜਿਹਾ ਕੰਮ ਨਹੀਂ ਸੀ ਨਾ ਕਰ ਸਕਦੀ। ਜੇ ਕੁਝ ਇਹੋ ਜਿਹੀ ਗੜਬੜੀ ਹੁੰਦੀ ਤੇ ਉਹਨਾਂ ਦੀ ਧੀ ਵੀ ਤੇ ਇਹ ਗੱਲ ਕਹਿ ਸਕਦੀ ਸੀ, ਔਰ ਜੇ ਉਹ ਕਹਿੰਦੀ ਤੇ ਫਿਰ ਤੇ ਅਸੀਂ ਵੀ ਮੰਨਦੇ, ਫਿਰ ਤੇ ਸਾਰੇ ਮੰਨਦੇ ਕਿ ਠੀਕ ਆ, ਕਿਤੇ ਨਾ ਕਿਤੇ ਉਹਨਾਂ ਦੀ ਦੇਖਭਾਲ ਦੇ ਵਿੱਚ ਕਮੀ ਆਈ ਹੈ। ਜਦੋਂ ਉਹਨਾਂ ਦੀ ਧੀ ਕਿਸੇ ਕਿਸਮ ਦਾ ਦੋਸ਼ ਨਹੀਂ ਲਾਉਂਦੀ ਤੇ ਉਹ ਲੋਕ ਦੋਸ਼ ਲਾਉਂਦੇ ਆ ਜਿਹੜੇ ਆਮ ਬੰਦੇ ਸਨ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ। ਥਾਣੇ ਗਿਆ ਨੂੰ ਕੋਈ ਮੁਨਸ਼ੀ ਹੈ ਜਿਹੜਾ ਚਾਹ ਦਾ ਕੱਪ ਨਹੀਂ ਸੀ ਦਿੰਦਾ, ਉਹਨਾਂ ਨੂੰ ਮੰਤਰੀ ਦੇ ਅਹੁਦੇ ਤੱਕ ਪਹੁੰਚਾਤਾ। ਅੱਜ ਇੰਨੇ ਸਾਲਾਂ ਬਾਅਦ ਇਹੋ ਜਿਹੇ ਇਲਜ਼ਾਮ ਲਾਉਣ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਵਿੱਚ ਵਜਨ ਕੋਈ ਨਹੀਂ ਜਾਪਦਾ। ਜੀ 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 ਜੀ। ਅਤੇ ਅਗਲੀ ਗੱਲ ਕਰੀਏ ਵੀ ਇਨਕਮ ਟੈਕਸ ਵਿਭਾਗ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਆ, ਇਸ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ। ਦੇਖੋ ਇਹ ਬਹੁਤ ਬੈਡ ਨਿਊਜ਼ ਆ ਆਮ ਆਦਮੀ ਪਾਰਟੀ ਦੇ ਸਮਰਥਕਾਂ ਲਈ, ਕਿਉਂਕਿ ਕੇਂਦਰ ਦੀ ਏਜੰਸੀ ਬਹੁਤ ਵੱਡੀ ਏਜੰਸੀ ਹੈ ਇਨਕਮ ਟੈਕਸ ਕਰ ਵਿਭਾਗ ਜਿਹਨੂੰ ਕਹਿ ਦਿੰਦੇ ਆ। ਜੇ ਉਹਨੇ ਸਿਫਾਰਿਸ਼ ਕਰ ਦਿੱਤੀ ਇਹਦਾ ਮਤਲਬ ਹੈ ਕਿ ਮਸਲਾ ਗੰਭੀਰ ਆ, ਔਰ ਜੇ ਕਿਸੇ ਕੇਂਦਰੀ ਏਜੰਸੀ ਦੀ ਸਿਫਾਰਿਸ਼ ਹੈ ਜਿਹੜੀ ਉਹ ਕਿਸੇ ਕੇਂਦਰ ਦੇ ਕਿਸੇ ਹੋਰ ਜਿਹੜਾ ਕਿ ਆਜ਼ਾਦ ਵਿਭਾਗ ਹੈ ਉਹਦੇ ਕੋਲ ਜਾਂਦੀ ਹੈ ਤਾਂ ਫਿਰ ਇਹਨਾਂ ਲਈ ਚਿੰਤਾ ਦਾ ਵਿਸ਼ਾ, ਚਿੰਤਨ ਦਾ ਵਿਸ਼ਾ ਕਿ ਆਖਰ ਗਲਤੀ ਕਿੱਥੇ ਹੋਈ, ਗਲਤੀ ਕਿਉਂ ਹੋਈ। ਅਸਲ ਦੇ ਵਿੱਚ ਇਹ ਚੰਦੇ ਦਾ ਆਡਿਟ ਕੀਤਾ ਹੈ ਔਰ ਕੀਤਾ ਜਿਹੜਾ 2013, 14 ਔਰ 14-15 ਸਾਲ ਦਾ। ਉਹਨਾਂ 2 ਸਾਲਾਂ ਦੇ ਵਿੱਚ ਇਨਕਮ ਟੈਕਸ ਨੇ ਦੋਸ਼ ਲਾਇਆ ਕਿ ਇਹਨਾਂ ਨੇ 27 ਕਰੋੜ ਰੁਪਏ ਦੀ ਗੜਬੜੀ ਕੀਤੀ ਹੈ। ਗੜਬੜੀ ਕੀਤੀ, ਉਹ ਕਹਿੰਦੇ ਕਿ ਆਡਿਟ ਦੇ ਵਿੱਚ ਇਹ ਜਿਹੜੇ ਹੇਰ-ਫੇਰ ਹੋਏ ਆ 27 ਕਰੋੜ ਕੁੱਲ ਜਿਹੜਾ ਉਹ ਹੇਰ-ਫੇਰ ਬਣਦਾ। ਹੁਣ ਦੂਜੇ ਪਾਸੇ ਅਰਵਿੰਦ ਕੇਜਰੀਵਾਲ, ਤੁਹਾਨੂੰ ਪਤਾ ਉਹ ਤੇ ਮੰਨਦਾ ਵੀ ਨਹੀਂ ਛੇਤੀ। ਅਰਵਿੰਦ ਕੇਜਰੀਵਾਲ ਨੇ ਮੰਨਣਾ ਤੇ ਕੀ ਸੀ, ਉਹਨੇ ਉਲਟਾ ਨਾਲ ਦੀ ਨਾਲ ਨਰਿੰਦਰ ਮੋਦੀ ਨੂੰ ਖਿੱਚ ਲਿਆ। ਕਹਿੰਦਾ ਕਿ ਪੰਜਾਬ ਤੇ ਗੋਆ ਦੇ ਵਿੱਚ ਆਪਦੀ ਹਾਰ ਵੇਖ ਕੇ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਹੈ ਉਹ ਗੰਦੀ ਰਾਜਨੀਤੀ ਦੇ ਉੱਤਰ ਆਇਆ। ਸ਼ਬਦ ਉਹਨੇ ਹੋਰ ਵੀ ਭੈੜੇ ਵਰਤੇ ਆ, ਚਲੋ ਆਪਾਂ ਰਹਿਣ ਦਈਏ। ਉਹ ਕਹਿੰਦਾ ਕਿ ਇਹ ਵਿਨਿੰਗ ਪਾਰਟੀ ਦੀ ਮਾਨਤਾ ਰੱਦ ਕਰਵਾਉਣਾ ਚਾਹੁੰਦਾ ਹੈ। ਇਹ ਤੇ ਡਿਟੈਕਟਰ ਨੂੰ ਕਹਿੰਦਾ ਕਿ ਸ਼ਰਮ ਆਉਣੀ ਚਾਹੀਦੀ ਹੈ। ਸੋ ਨਰਿੰਦਰ ਮੋਦੀ ਨੂੰ ਉਹਨੇ ਤਾਨਾਸ਼ਾਹ ਕਿਹਾ। ਦੂਜੇ ਪਾਸੇ ਇਹਨਾਂ ਦਾ ਇੱਕ ਪੁਰਾਣਾ ਸਾਥੀ ਹੁੰਦਾ ਸੀ, ਸ਼ਾਇਦ ਤੁਹਾਨੂੰ ਯਾਦ ਵੀ ਹੋਣਾ, ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ। ਉਹ ਕਹਿੰਦਾ ਕਿ ਬਿਲਕੁਲ ਜੀ ਇਹ ਸਿਫਾਰਿਸ਼ ਸਹੀ ਹੈ। ਉਹ ਜਿਨ੍ਹਾਂ ਨੂੰ ਭਗਵੰਤ ਮਾਨ ਦੇ ਮੂੰਹ 'ਚ ਬੋ ਵੀ ਆਈ ਸੀ ਕਿ ਕਹਿੰਦੇ ਪਹਿਲਾਂ ਤੇ 2 ਸਾਲ ਜੱਫੀਆਂ ਪਾਉਂਦਾ ਰਿਹਾ, ਉਦੋਂ ਤੇ ਆਈ ਨਹੀਂ, ਬਾਅਦ ਦੇ ਵਿੱਚ ਅਚਨਚੇਤੀ ਇਹਨੂੰ ਉਹਦੇ ਮੂੰਹ 'ਚ ਸਮੈਲ ਵੀ ਆਉਣ ਲੱਗ ਗਈ ਸ਼ਰਾਬ ਦੀ। ਤੇ ਉਹ ਕਹਿੰਦੇ ਜੀ ਬਿਲਕੁਲ ਇਹ ਸਹੀ ਹੈ ਤੇ ਇਹ ਹੇਰਾਫੇਰੀ ਇਸੇ ਤਰ੍ਹਾਂ ਦੀ ਕਰਦੇ। ਉਹਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਬੁਨਿਆਦ ਆ ਉਹ ਬੁਨਿਆਦ ਹੀ ਝੂਠ ਤੇ ਟਿਕੀ ਹੈ, ਇਸ ਕਰਕੇ ਇਸ ਪਾਰਟੀ ਦੀ ਮਾਨਤਾ ਜਿਹੜੀ ਰੱਦ ਹੋਣੀ ਚਾਹੀਦੀ ਹੈ। ਸੋ ਇਹ ਹੁਣ ਇੱਕ ਵਾਰੀ ਮੁਸ਼ਕਿਲ ਦੇ ਵਿੱਚ, ਵੈਸੇ ਤੇ ਉਹ ਦਿਨ ਕਦੇ ਚੜ੍ਹਦਾ ਹੀ ਨਹੀਂ ਮੇਰੇ ਖਿਆਲ ਦੇ ਨਾਲ ਜਿੱਦਣ ਅਰਵਿੰਦ ਕੇਜਰੀਵਾਲ ਮੁਸ਼ਕਿਲ 'ਚ ਨਾ ਹੋਵੇ, ਪਰ ਇਸ ਵਾਰੀ ਮੁਸ਼ਕਿਲ ਥੋੜੀ ਜਿਹੀ ਗੰਭੀਰ ਜਾਪਦੀ ਹੈ। ਉਸ ਤਰ੍ਹਾਂ ਜੇ ਆਪਾਂ ਦੇਖੀਏ, ਦੇਖੋ ਇਹਨਾਂ ਨੇ ਆਪ ਹੀ ਪਿੱਛੇ ਜੇ ਰਾਜ ਕਰਨਵੀਰ ਸਿੰਘ ਜੀ ਇੱਕ ਅੰਕੜਾ ਜਾਰੀ ਕੀਤਾ ਸੀ ਕਿ ਕੁੱਲ ਭਾਰਤ ਦੇ ਵਿੱਚ ਲਗਭਗ 1,500 ਦੇ ਕਰੀਬ ਪਾਰਟੀ ਹੈ, ਸਿਆਸੀ ਪਾਰਟੀ, ਜਿਹਦੇ 'ਚ ਚੋਣ ਸਿਰਫ 250-300 ਪਾਰਟੀ ਲੜਦੀ ਹੈ। ਬਾਕੀ ਹਵਾਈ ਹੈ। ਉਹਨਾਂ ਦਾ ਕੰਮ ਆ ਕਿ ਉਹ ਚੰਦਾ ਲੈ ਕੇ ਚੰਦੇ ਦੇ ਇਵਜ਼ ਦੇ ਵਿੱਚ ਬਲੈਕ ਮਨੀ ਨੂੰ ਵਾਈਟ ਕਰਦੇ ਆ। ਤੇ ਦੇਖੋ ਚੋਣ ਕਮਿਸ਼ਨ ਨੇ ਸਿਫਾਰਿਸ਼ ਭੇਜੀ ਸੀ ਕੇਂਦਰ ਨੂੰ
ਜਿਹੜਾ ਕਾਨੂੰਨ ਮੰਤਰਾਲਾ ਕਿ ਭਾਈ ਇਹਨਾਂ ਪਾਰਟੀਆਂ ਦੀ ਮਾਨਤਾ ਰੱਦ ਕਰ ਦਿਓ। ਉਹ ਸਿਫਾਰਿਸ਼ ਭੇਜੀ ਨੂੰ ਮੇਰੇ ਖਿਆਲ ਦੇ ਨਾਲ ਅੱਜ 3 ਮਹੀਨੇ ਹੋ ਗਏ ਆ, ਕਿਸੇ ਦੀ ਮਾਨਤਾ ਰੱਦ ਨਹੀਂ ਹੋਈ। ਜਿਹੜੀਆਂ ਪਾਰਟੀਆਂ ਕਰਦੀਆਂ ਹੀ ਕੁਛ ਨਹੀਂ, ਡੱਕਾ ਨਹੀਂ ਤੋੜਦੀਆਂ, ਕੋਈ ਚੋਣ ਨਹੀਂ ਲੜਦੀਆਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਜਿਨ੍ਹਾਂ ਦਾ ਕੰਮ ਹੀ ਠੱਗੀ ਠੋਰੀ ਦਾ। ਔਰ ਕਮਾਲ ਦੀ ਤੇ ਗੱਲ ਇਹ ਹੈ ਕਿ ਉਹਨਾਂ 'ਚ ਇੱਕ ਪਾਰਟੀ ਇਹੋ ਜਿਹੀ ਸੀ, ਰਾਜ ਕਰਨਵੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਦਫ਼ਤਰ ਦਾ ਪਤਾ ਰਾਜਨਾਥ ਸਿੰਘ ਜਿਹੜਾ ਸਾਡਾ ਗ੍ਰਹਿ ਮੰਤਰੀ ਉਹਦੇ ਘਰ ਦਾ ਪਤਾ ਦਿੱਤਾ ਹੋਇਆ ਸੀ ਕਿ ਸਾਡਾ ਦਫ਼ਤਰ ਉੱਥੇ ਆ, ਤੇ ਮੂਰਖਾਂ ਨੇ ਉਸੇ ਪਤੇ ਤੇ ਹੀ ਪਾਰਟੀ ਰਜਿਸਟਰਡ ਕੀਤੀ ਹੋਈ ਸੀ ਜਿਹੜੇ ਉੱਤੇ ਬੈਠੇ ਸਨ। ਹੁਣ ਉਹ ਮੂਰਖ ਕਿਹੜੇ ਆ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜਿਹੜੇ ਪਾਰਟੀਆਂ ਨੂੰ ਰਜਿਸਟਰਡ ਕਰਦੇ ਆ ਤੇ ਉਹ ਚੋਣ ਕਮਿਸ਼ਨ ਦੇ ਵਿੱਚ ਵੀ ਬੈਠੇ ਆ ਲੋਕ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ ਉਹਨਾਂ ਦੀ ਮਾਨਤਾ ਰੱਦ ਨਹੀਂ ਹੋ ਰਹੀ, ਪਰ ਆਮ ਆਦਮੀ ਪਾਰਟੀ ਨੂੰ ਕਟਹਿਰੇ 'ਚ ਖੜਾ ਕਰ ਲਿਆ ਗਿਆ ਔਰ ਆਮ ਆਦਮੀ ਪਾਰਟੀ ਦੀ ਧੌਣ ਤੇ ਛੁਰੀ ਰੱਖ ਦਿੱਤੀ ਗਈ ਹੈ। ਜੇ ਹੁਣ ਇਹ ਹਿਸਾਬ ਕਿਤਾਬ ਜਿਹੜਾ ਕਿਸੇ ਸਿਰੇ ਨਹੀਂ ਲੱਗਦਾ ਤੇ ਫਿਰ ਇਹਨਾਂ ਨੂੰ ਹਲਾਲ ਵੀ ਕੀਤਾ ਜਾ ਸਕਦਾ। ਉਂਝ ਚੰਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਪਹਿਲਾਂ ਜਿਸ ਤਰ੍ਹਾਂ ਸਾਫ਼ ਰਹੀ ਹੈ, ਹਾਈ ਕੋਰਟ ਦੇ ਵਿੱਚ ਵੀ ਇਹਨਾਂ ਦਾ ਮੁੱਦਾ ਗਿਆ, ਹਾਈ ਕੋਰਟ ਦੇ ਵਿੱਚ ਵੀ ਮਸਲਾ ਗਿਆ, ਉੱਥੇ ਜਿਵੇਂ ਬਦਾਗ ਸਾਬਤ ਹੋਏ, ਪਰ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੇ ਦੋਸ਼ ਲੱਗਦੇ ਆ ਉਹ ਤੋਂ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਪਾਰਦਰਸ਼ਤਾ ਅੱਗੇ ਇਹਨਾਂ ਨੂੰ ਉਚਾਈਆਂ ਤੇ ਲੈ ਕੇ ਗਈ ਸੀ, ਉਸੇ ਤਰ੍ਹਾਂ ਦੀ ਪਾਰਦਰਸ਼ਤਾ ਜਿਹੜੀ ਉਹ ਫਿਰ ਦਿਖਾਉਣੀ ਪਵੇਗੀ। ਮਾੜੀ ਮੋਟੀ ਵੀ ਗੜਬੜ ਜੇ ਕਿਤੇ ਹੋਈ, ਮਾੜਾ ਮੋਟਾ ਵੀ ਅਵੇਸਲਾਪਣ ਕਿਤੇ ਹੋਇਆ, ਇਹਨਾਂ ਨੂੰ ਰਗੜ ਕੇ ਰੱਖ ਦੇਣਗੇ। ਦੂਜੀ ਗੱਲ ਇਹ ਮੈਂ ਜੋ ਕਰਨੀ ਚਾਹੁੰਦਾ ਸੀਗਾ ਕਿ ਦੇਖੋ, ਜੇ ਚੋਣ ਕਮਿਸ਼ਨ ਆਪਣੇ ਪੱਧਰ ਤੇ ਉਹਨਾਂ ਪਾਰਟੀਆਂ ਦੀ ਮਾਨਤਾ ਰੱਦ ਨਹੀਂ ਕਰ ਸਕਦਾ ਤੇ ਫਿਰ ਇਹ ਵੀ ਦਿਲਚਸਪ ਹੋਏਗਾ ਦੇਖਣਾ ਕਿ ਕੀ ਉਹ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕਰ ਸਕਦਾ ਜਾਂ ਇਹਦਾ ਵੀ ਪ੍ਰਪੋਜ਼ਲ ਹੈ ਜਿਹੜਾ ਉਹ ਅੱਗੇ ਕਾਨੂੰਨ ਮੰਤਰਾਲੇ ਨੂੰ ਭੇਜੇਗਾ। ਸੋ ਇਹ ਇੱਕ ਸਵਾਲ ਬਣਿਆ ਰਹੇਗਾ। ਜੀ ਪਰ ਆਈ ਗੈਸ ਕਿਤੇ ਨਾ ਕਿਤੇ ਜੁਡੀਸ਼ਰੀ ਦਾ ਸਹਾਰਾ ਵੀ ਲਿਆ ਜਾ ਸਕਦਾ ਜੇ ਕੋਈ ਇੱਦਾਂ ਦਾ ਨਤੀਜਾ ਆ ਉਹ। ਹਾਂ ਬਿਲਕੁਲ, ਕਾਨੂੰਨੀ ਸਹਾਰਾ ਲੈ ਸਕਦੇ ਆ ਔਰ ਅਰਵਿੰਦ ਲਵੇਗਾ, ਜ਼ਰੂਰ ਲਵੇਗਾ। ਜੀ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਸਭ ਨੂੰ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।